ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਜਿਵੇਂ ਆਪ ਜੀਆਂ ਨੂੰ ਪਤਾ ਹੈ 20 ਅਪ੍ਰੈਲ ਆ ਰਹੀ ਔਰ 20 ਅਪ੍ਰੈਲ ਨੂੰ ਗੁਰਦੁਆਰਾ ਪਹੁਵਿੰਡ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਰਹਿਣ ਸਬਾਈ ਸਮਾਗਮ ਰੱਖਿਆ। ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਕਿ ਵਹੀਰਾਂ ਘੱਤ ਕੇ 200 400 500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਭਾਵੇਂ ਆਪਣੇ ਦਸਵੰਧ ਵਿੱਚੋਂ ਤੁਹਾਨੂੰ ਗੱਡੀਆਂ ਕਰਨੀਆਂ ਪੈਣ, ਟਰੱਕ ਕਰਨੇ ਪੈਣ, ਬੱਸਾਂ ਕਰਨੀਆਂ ਪੈਣ, ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਤੁਹਾਨੂੰ ਸਭ ਨੂੰ ਪਤਾ ਹੈ ਜਿਸ ਜਗ੍ਹਾ ਤੇ ਵੀ ਅਸੀਂ ਰਹਿਣ ਸਬਾਈ ਸਮਾਗਮ ਕਰਦੇ ਹਾਂ ਉੱਥੇ ਬਾਬਾ ਦੀਪ ਸਿੰਘ ਜੀ ਪ੍ਰਤੱਖ ਵਰਤਦੇ ਨੇ। ਇਹ ਤੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ। ਇੱਥੇ ਇੱਕ ਰਾਤ ਦੇ ਬਦਲੇ ਪਤਾ ਨਹੀਂ ਕਿੰਨੀਆਂ ਕੁ ਸਾਡੀਆਂ ਦੁੱਖਾਂ ਦੀਆਂ ਰਾਤਾਂ ਖੰਡੇ ਵਾਲੇ ਬਾਪੂ ਜੀ ਨੇ ਕੱਟਣੀਆਂ ਨੇ। ਔਰ ਮੈਂ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਬੈਠਾ ਕਹਿ ਰਿਹਾ, ਪਿਛਲੇ ਸਾਲ ਜਦੋਂ ਅਸੀਂ ਰਹਿਣ ਸਬਾਈ ਸਮਾਗਮ ਰੱਖਿਆ ਸੀ 2 ਸਰੀਰ ਮੈਨੂੰ ਇਹੋ ਜਿਹੇ ਮਿਲੇ ਸੀ ਜਿਹੜੇ ਵੀਲ ਚੇਅਰ ਦੇ ਉੱਤੇ ਸੀ, ਜੋ ਕਮਰ ਤੋਂ ਥਲਵਾਂ ਹਿੱਸਾ ਉਹਨਾਂ ਦਾ ਕੰਮ ਨਹੀਂ ਸੀ ਕਰਦਾ। ਤੇ ਕੁਝ ਮਹੀਨਿਆਂ ਦੇ ਬਾਅਦ ਰਹਿਣ ਸਬਾਈ ਹੋਣ ਤੋਂ ਕੁਝ ਮਹੀਨਿਆਂ ਦੇ ਬਾਅਦ ਇੱਕ ਪਰਿਵਾਰ ਦਾ ਜੋ ਸਾਨੂੰ ਸੁਣਿਆ ਮਿਲਿਆ ਕਿ ਜਿਹੜਾ ਵੀਲ ਚੇਅਰ ਤੇ ਸੀ ਸਾਡੇ ਘਰ ਦਾ ਮੈਂਬਰ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਨੇ ਤਰਸ ਕੀਤਾ, ਰਹਿਮਤ ਕੀਤੀ, ਉਹ ਬਿਲਕੁਲ ਤੰਦਰੁਸਤ ਹੋ ਗਿਆ। ਇਹ ਮੇਰੀ ਬੇਨਤੀ ਹੈ, ਇਹ ਕੋਈ ਅਤ ਕਥਨੀ ਵਾਲੀ ਗੱਲ ਨਹੀਂ। ਜੇ ਉਹ ਪਰਿਵਾਰ ਹਾਜ਼ਰ ਹੋਏਗਾ ਸੰਗਤ ਦੇ ਵਿੱਚ ਵੀ ਉਹ ਪਰਿਵਾਰ ਨੂੰ ਖੜਾ ਕਰਾ ਦੇਵਾਂਗੇ ਕਿ ਬਾਬਾ ਦੀਪ ਸਿੰਘ ਜੀ ਕਿਵੇਂ ਪ੍ਰਤੱਖ ਹੋ ਕੇ ਵਰਤਦੇ ਨੇ। ਔਰ ਇਹਦਾ ਕੋਈ ਗਲਤ ਮੈਸੇਜ ਵੀ ਨਾ ਆਪਣੇ ਅੰਦਰ ਵਸਾ ਲੈਣਾ ਕਿ ਜਦੋਂ ਵੀ ਕੋਈ ਰੋਗ ਲੱਗੇ ਤੇ ਅਸੀਂ ਦਵਾਈ ਨਹੀਂ ਖਾਣੀ। ਗੱਲ ਬਸ ਇੰਨੀ ਹੈ, ਦਵਾਈ ਖਾਣੀ ਪਰ ਨਿਤਨੇਮ ਵਧਾ ਕੇ ਆਸਰਾ ਦਵਾਈ ਦਾ ਨਹੀਂ ਤੱਕਣਾ, ਖੰਡੇ ਵਾਲੇ ਬਾਪੂ ਜੀ ਦਾ ਤੱਕਣਾ। ਫਿਰ ਆਪੇ ਉਹ ਰਹਿਮਤਾਂ ਕਰਦੇ ਨੇ, ਆਪੇ ਉਹ ਬਖਸ਼ਿਸ਼ਾਂ ਕਰਦੇ ਨੇ। ਆਓ 20 ਤਰੀਕ ਨੂੰ ਵੱਧ ਤੋਂ ਵੱਧ ਸਾਰੇ ਪਰਿਵਾਰਕ ਮੈਂਬਰ ਸਾਰੇ ਰੁਝੇਵਿਆਂ ਨੂੰ ਛੱਡ ਕੇ ਜੋ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਪਹੁਵਿੰਡ ਸਾਹਿਬ ਜੋ ਪਹੁੰਚਣ ਦੀ ਕਿਰਪਾਲਤਾ ਕਰੋ। ਇਹ ਅਸਥਾਨ ਭਿੱਖੀਵਿੰਡ ਦੇ ਨੇੜੇ ਗੂਗਲ ਤੇ ਤੁਸੀਂ ਸਰਚ ਕਰ ਲਓਗੇ, ਸਾਰੀ ਡਿਟੇਲ ਆ ਜਾਏਗੀ। ਤੇ ਜੇ ਕਿਸੇ ਨੂੰ ਨਾ ਪਤਾ ਲੱਗੇ, ਉਹ ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਦੁਪਹਿਰੀ 3 ਵਜੇ ਦੇ ਕਰੀਬ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਜਾਣ। ਉੱਥੋਂ ਫਿਰ ਗੱਡੀਆਂ ਦਾ ਪ੍ਰਬੰਧ ਹੋਏਗਾ ਜਿਹੜੀਆਂ ਤੁਹਾਨੂੰ ਪਹੁਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਔਰ ਯਾਦ ਰੱਖਿਓ, ਮੌਸਮ ਭਾਵੇਂ ਜਿਹੋ ਜਿਹਾ ਮਰਜ਼ੀ ਬਣ ਜੇ, ਬਾਰਿਸ਼ ਵਾਲਾ ਬਣ ਜੇ, ਜਿਹੋ ਜਿਹਾ ਮਰਜ਼ੀ, ਜਦੋਂ ਵੱਡੀਆਂ ਬਖਸ਼ਿਸ਼ਾਂ ਲੈਣੀਆਂ ਤੇ ਆਹ ਚੀਜ਼ਾਂ ਦੀ ਪਰਵਾਹ ਨਹੀਂ ਆਪਾਂ ਕਰਨੀ। ਆਓ ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾਈਏ ਔਰ ਬਾਪੂ ਖੰਡੇ ਵਾਲੇ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਆਪਣੇ ਜਨਮਾਂ ਦੇ ਦੁੱਖਾਂ ਤਕਲੀਫਾਂ ਨੂੰ ਕਟਾਈਏ। ਔਰ ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਅਫੀਸ਼ੀਅਲ ਚੈਨਲ ਦੇ ਉੱਤੇ ਔਰ PTC ਸਿਮਰਨ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਸ ਮੈਸੇਜ ਨੂੰ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਗੁਰਦੁਆਰਾ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ, ਜਿੱਥੇ ਬੇਅੰਤ ਪਰਿਵਾਰਕ ਮੈਂਬਰ ਗੁਰੂ ਕੀ ਗੋਦੀ ਦੇ ਵਿੱਚ ਜੁੜੇ ਨੇ। ਸਭ ਤੋਂ ਪਹਿਲਾਂ ਜਿਹੜੇ ਪ੍ਰੇਮੀ ਇੱਥੇ ਬੈਠੇ, ਪਰਿਵਾਰਕ ਮੈਂਬਰ ਇੱਥੇ ਬੈਠੇ, ਜਿਹੜੇ ਘਰਾਂ 'ਚ ਸੁਣ ਰਹੇ, ਸਭ ਤੋਂ ਪਹਿਲਾਂ ਮੈਂ ਸਿਰ ਝੁਕਾ ਕੇ ਸਾਰੀ ਸੰਗਤ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਹੋਈ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਬਾਪੂ ਬੈਠੇ, ਚਰਨਾਂ 'ਚ ਬਾਬਾ ਦੀਪ ਸਿੰਘ ਸਾਹਿਬ ਬੈਠੇ। 2-3 ਬੇਨਤੀਆਂ ਕਰਕੇ ਫਿਰ ਸ਼ਬਦ ਪੜ੍ਹਨਾ ਆਪਾਂ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਬਾਬਾ ਬੁੱਲੇ ਸ਼ਾਹ ਦੇ ਇਹ ਬੜੇ ਪਿਆਰੇ ਬੋਲ ਨੇ। ਕਹਿੰਦੇ, ਬੁੱਲੇ ਸ਼ਾਹ ਇੱਥੇ ਸਭ ਮੁਸਾਫਰ, ਕਿਸੇ ਨਾ ਇੱਥੇ ਰਹਿਣਾ। ਗੱਲ ਸੁਣਿਓ। ਬੁੱਲੇ ਸ਼ਾਹ ਇੱਥੇ ਸਭ ਮੁਸਾਫਰ, ਕਿਸੇ ਨਾ ਇੱਥੇ ਰਹਿਣਾ। ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਇੱਥੇ ਤੇ ਸਾਰੇ ਮੁਸਾਫਰ ਨੇ, ਸਾਰੇ ਮੁਸਾਫਰ
ਤੇ ਇੱਕ ਦਿਨ ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਹੀ ਪੈਣਾ। ਤੇ ਕਿੰਨਾ ਚੰਗਾ ਹੋਵੇ ਇਹ ਸਫ਼ਰ ਦੇ ਦੌਰਾਨ ਇਹੋ ਜੀਆਂ ਆਪਣੀਆਂ ਯਾਦਾਂ ਛੱਡੀਏ, ਜਿਨ੍ਹਾਂ ਯਾਦਾਂ ਦੇ ਵੱਲ ਧਿਆਨ ਵੀ ਜਿਹੜਾ ਕੋਈ ਕਰੇ ਉਹਦੇ ਅੰਦਰੋਂ ਵੀ ਨਿਕਲੇ ਨਹੀਂ ਯਾਰ ਗੁਰੂ ਦਾ ਪਿਆਰਾ ਆਇਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕੋਈ ਇਹ ਨਾ ਕਵੇ ਸ਼ੁਕਰ ਏ ਗਲੋਂ ਲੱਥ ਗਿਆ, ਸ਼ੁਕਰ ਏ ਚਲਿਆ ਗਿਆ, ਧਰਤੀ ਦਾ ਭਾਰ ਹੌਲਾ ਹੋਇਆ। ਹਾਂਜੀ, ਮੇਰੀ ਬੇਨਤੀ ਧਿਆਨ ਨਾਲ ਸੁਣਿਓ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਹੀ ਮੁੜਨਾ ਪੈਣਾ। ਸਭ ਨੂੰ ਇੱਕ ਦਿਨ ਜੇ ਮੁੜਨਾ ਹੀ ਹੈ ਨਾ ਸਾਰਿਆਂ ਨੇ, ਤੇ ਫਿਰ ਪਿਆਰਿਓ ਨਫ਼ਰਤ ਦੀਆਂ ਦੀਵਾਰਾਂ ਢਾਈਏ, ਵਧਾਈਏ ਨਾ, ਪ੍ਰੇਮ ਦਾ ਸੁਨੇਹਾ ਦਈਏ ਇੱਕ ਦੂਜੇ ਨੂੰ। ਮੇਰੇ ਤੋਂ ਪਹਿਲੇ ਗੁਰਮੁਖ ਪਿਆਰੇ ਸ਼ਬਦ ਦੇ ਅਰਥ ਕਰ ਰਹੇ ਸੀ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਇੱਕੋ ਦੇ ਬੱਚੇ ਆ, ਇੱਕੋ ਦੇ। ਤੇ ਫਿਰ ਜੇ ਮੁੜਨਾ ਹੀ ਹੈ ਤੇ ਫਿਰ ਇਹੋ ਜਿਹੀਆਂ ਪਿਆਰ ਦੀਆਂ ਡੋਰਾਂ ਇੱਕ ਦੂਜੇ ਦੇ ਅੰਦਰ ਪਾ ਕੇ ਜਾ, ਜਿਨ੍ਹਾਂ ਡੋਰਾਂ ਦੇ ਪੈਣ ਦਾ ਸਦਕਾ ਤੇਰੇ ਵੱਲ ਲੋਕੀ ਬਾਅਦ 'ਚ ਝੁਕਣ, ਤੇਰੇ ਗੁਰੂ ਵੱਲ ਪਹਿਲੇ ਝੁਕ ਜਾਣ। ਨਹੀਂ ਯਾਰ, ਇਹਦਾ ਗੁਰੂ ਕਿਹੋ ਜਿਹਾ ਜਿਹਨੇ ਏਡੀ ਪਿਆਰੀ ਇਹਨੂੰ ਅਕਲ ਦਿੱਤੀ, ਏਡੀ ਪਿਆਰੀ ਸਮੱਥ ਦਿੱਤੀ ਹੈ। ਸੁਣਿਓ, ਇਹ ਬੜੀ ਪਿਆਰੀ ਬਾਤ ਕਹਿੰਦੇ, ਬੁੱਲੇ ਸ਼ਾਹ ਇੱਥੇ ਸਭ ਮੁਸਾਫਰ, ਕਿਸੇ ਨਾ ਇੱਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ। ਤੇ ਅੱਗੇ ਬੜੇ ਪਿਆਰੇ ਬੋਲ ਨੇ, ਕਹਿੰਦੇ ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ, ਸਾਰੇ ਰੰਗ ਫਿੱਕੇ। ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ, ਤੂੰ ਕਰਕੇ ਜਿੱਤ ਗਏ ਸੀ। ਜਦੋਂ ਦਾ ਤੂੰ ਕਰਨਾ ਸ਼ੁਰੂ ਕੀਤਾ ਨਾ, ਧੰਨ ਗੁਰੂ ਰਾਮਦਾਸ ਨੂੰ ਧੰਨ ਕਹਿਣਾ ਸ਼ੁਰੂ ਕੀਤਾ, ਇਹ ਜ਼ਿੰਦਗੀ ਦੀ ਬਾਜੀ ਜਿੱਤਣ ਲੱਗ ਪਏ ਸਾਂ। ਕਹਿੰਦੇ ਤੂੰ ਕਰਕੇ ਜਿੱਤ ਗਏ ਸੀ, ਪਰ ਮੈਂ ਕਰਕੇ ਹਾਰੇ, ਮੈਂ ਕਰਕੇ ਹਾਰਨ ਲੱਗ ਪਏ ਕਿ ਇਹ ਤੇ ਮੇਰਾ ਹੈ, ਇਹ ਮੇਰਾ ਹੈ, ਇਹ ਮੇਰਾ ਹੈ। ਜਦੋਂ ਦੀ ਮੈਂ ਦੀ ਪੜ੍ਹਾਈ ਕਰਨੀ ਸ਼ੁਰੂ ਕੀਤੀ, ਤਿਉਂ ਹਾਰਨ ਵਾਲੇ ਪਾਸੇ ਸਫ਼ਰ ਵਧਣ ਲੱਗ ਪਿਆ। ਚੰਗੇ ਭਲੇ ਜਿੱਤ ਰਹੇ ਸਾਂ, ਤੂੰ ਦੀ ਪੜ੍ਹਾਈ ਕਰਨੀ ਸ਼ੁਰੂ ਕਰਤੀ ਸੀ ਤੇ ਜਿੱਤ ਵੱਲ ਵੱਧ ਰਹੇ ਸਾਂ। ਜਿੱਤਣਾ ਇਹ ਨਹੀਂ ਕਿ ਕੋਈ ਅਸੀਂ ਜੰਗ ਦਾ ਮੈਦਾਨ, ਜੋ ਆਏ ਆ ਨਾ ਧਰਤੀ ਦੇ ਉੱਤੇ, ਮੈਦਾਨ ਫਤਿਹ ਕਰਕੇ ਜਾਣਾ ਹੈ। ਹਾਂਜੀ, ਭਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਪਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੂੰ ਕਰਕੇ ਜਿੱਤ ਰਹੇ ਸੀ, ਪਰ ਮੈਂ ਕਰਕੇ ਹਾਰੇ। ਸੱਚੀ ਗੱਲ ਹੈ, ਜਦ ਤੱਕ ਮੈਂ ਨਹੀਂ ਨਾ ਮੁੱਕਦੀ ਉਦੋਂ ਤੱਕ ਗੱਲ ਨਹੀਂ ਜੇ ਬਣਨੀ। ਮੱਕੇ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਜੁੰਮੇ ਪੜ ਆਈਏ, ਜਿੰਨੇ ਮਰਜ਼ੀ ਜੁੰਮੇ ਪੜ ਆਓ, ਨਮਾਜ਼ ਕਰ ਲਓ, ਜੋ ਮਰਜ਼ੀ ਕਰ ਲਓ, ਮੱਕੇ ਜਾਣ ਦੇ ਨਾਲ ਗੱਲ ਨਹੀਂ ਮੁੱਕਣੀ। ਗੰਗਾ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਗੋਤੇ ਖਾਈਏ। ਗੰਗਾ ਤੇ ਜਾ ਕੇ ਵੀ ਕੋਈ ਹਿੰਦੂ ਵੀਰ ਇਸ਼ਨਾਨ ਕਰੀ ਜਾਵੇ, 100 ਗੋਤੇ ਮਾਰੇ, 100 ਡੁਬਕੀਆਂ ਲਾਵੇ, ਕਵੇ ਜੀ ਮੇਰੀ ਗੱਲ ਬਣ ਗਈ, ਮੈਂ ਨਿਰਮਲ ਹੋ ਗਿਆ, ਮੇਰੇ ਉੱਤੇ ਕਿਰਪਾ ਵਰਤ ਗਈ। ਕਹਿੰਦੇ ਗਿਆ ਗੱਲ ਮੁੱਕਦੀ ਨਹੀਂ। ਗਿਆ ਦੇ ਤੀਰਥ ਤੇ ਵੀ ਕੋਈ ਜਾਵੇ, ਉੱਥੇ ਜਾ ਕੇ ਵੀ ਗੱਲ ਮੁੱਕਦੀ ਨਹੀਂ। ਕਹਿੰਦੇ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਪੰਡ ਪੜ੍ਹਾਈਏ ਤੇ ਗੱਲ ਮੁੱਕਦੀ ਕਿੱਥੇ? ਕਹਿੰਦੇ ਬੁੱਲੇ ਸ਼ਾਹ ਗੱਲ ਤਾਈਓ ਮੁੱਕਦੀ ਜਦੋਂ ਮੈਂ ਨੂੰ ਦਿਲੋਂ ਗਵਾਈਏ। ਜਦੋਂ ਮੈਂ ਮੁੱਕੇਗੀ ਨਾ ਗੱਲ ਤੇ ਉਦੋਂ ਬਣਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸੇ ਵਾਸਤੇ ਰੋਜ਼ ਸੰਗਤ ਵਿੱਚ ਆਉਨੇ ਆ ਕਿ ਮੈਂ ਅੰਦਰੋਂ ਮੁੱਕ ਜੇ। ਮੈਂ ਹਉ ਮੂਆ ਖੁਦਾ ਹੋਊਗਾ, ਹੈ ਜੀ, ਮੈਂ ਅੰਦਰੋਂ ਮੁੱਕ ਜੇ। ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਇਹ ਮਿਟਦਾ ਹੀ ਨਹੀਂ, ਬੜੇ ਯਤਨ ਕਰ ਲਏ, ਬੜੀ ਕੋਸ਼ਿਸ਼ ਕਰ ਲਈ, ਬੜੀ ਕੋਸ਼ਿਸ਼ ਕਰਨਾ, ਫਿਰ ਕਿਤੋਂ ਨਾ ਕਿਤੋਂ ਟਪਲਾ ਮਾਰ ਹੀ ਜਾਂਦੀ। ਤੂੰ ਤੇ ਕੀਰਤਨ ਹੀ ਬੜਾ ਵਧੀਆ ਕਰਦਾ ਹੈ ਜੀ, ਆ ਜਾਂਦੀ ਅੰਦਰ। ਜਿੰਨੇ ਮਰਜ਼ੀ ਤੁਸੀਂ ਬੂਹੇ ਅੰਦਰੋਂ ਬੰਦ ਕਰਨੇ ਸ਼ੁਰੂ ਕਰ ਦਿਓ, ਕਿਤੋਂ ਨਾ ਕਿਤੋਂ ਟਪਲਾ ਮਾਰ ਹੀ ਜਾਂ। ਤੂੰ ਤੇ ਸੇਵਾ ਹੀ ਬੜੀ ਕਰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇਰਾ ਤੇ ਰੂਪ ਹੀ ਬੜਾ ਸੋਹਣਾ, ਤੇਰੇ ਕੋਲ ਤੇ ਲੱਖਾਂ ਕਰੋੜਾਂ ਨੇ, ਕਿਤੋਂ ਨਾ ਕਿਤੋਂ ਟਪਲਾ ਮਾਰ ਜਾਂਦੀ ਹੈ। ਪਰ ਗੱਲ ਬਣਨੀ ਉਦੋਂ ਹੈ ਅੰਦਰਲੀ ਗੱਲ, ਜਦੋਂ ਮੈਂ ਅੰਦਰੋਂ ਮੁੱਕੇਗੀ।
ਬੁੱਲੇ ਸ਼ਾਹ ਗੱਲ ਤਾਈਓ ਮੁੱਕਦੀ ਜਦੋਂ ਮੈਂ ਨੂੰ ਦਿਲੋਂ ਗਵਾਈਏ। ਅਰਦਾਸ ਕਰਿਆ ਕਰੋ ਇਹ ਮੈਂ ਅੰਦਰੋਂ ਮੁੱਕ ਜੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਕ ਗੱਲ ਹੋਰ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਧਿਆਨ ਸਾਰੇ ਬਸ ਇੱਕ ਇੱਕ ਲਫ਼ਜ਼ ਵੱਲ ਰੱਖਿਓ, ਮੇਰੀ ਬੇਨਤੀ ਹੈ। ਕਹਿੰਦੇ ਉਸ ਨਾਲ ਯਾਰੀ ਕਦੇ ਨਾ ਕਰੀਏ ਜਿਸ ਨੂੰ ਆਪਣੇ ਤੇ ਗਰੂਰ ਹੋਵੇ। ਉਹਦੇ ਨਾਲ ਕਦੀ ਵੀ ਯਾਰੀ ਨਾ ਲਾ ਜਿਹਨੂੰ ਆਪਣੇ ਆਪ ਤੇ ਗਰੂਰ ਬੜਾ ਹੈ। ਵੇਖਿਆ ਮੈਂ ਬੜਾ ਵੱਡਾ ਬੰਦਾ ਵਾਂ, ਮੈਂ ਤੇ ਇੰਨਿਆਂ ਦੀ ਸੈਟਿੰਗ ਕਰਦਾ, ਮੈਂ ਤੇ ਇੰਨੇ ਸਕੂਲ ਚਲਾਉਣਾ, ਮੈਂ ਇੰਨੇ ਹਸਪਤਾਲ ਚਲਾਉਣਾ, ਮੈਂ ਅੰਮ੍ਰਿਤ ਵੇਲਾ ਸੰਭਾਲਣਾ, ਮੈਂ ਤੇ ਪ੍ਰਬੰਧਕ ਬੜਾ ਵਧੀਆ ਵਾਂ, ਮੈਂ ਤੇ ਧਨ ਦੌਲਤ ਵਾਲਾ ਵਾਂ, ਮੈਂ ਤੇ ਸੇਵਾ ਬੜੀ ਜ਼ਿਆਦਾ ਕਰਦਾ। ਕਹਿੰਦੇ ਉਸ ਨਾਲ ਯਾਰੀ ਕਦੇ ਨਾ ਕਰੀਏ ਜਿਸ ਨੂੰ ਆਪਣੇ ਤੇ ਗਰੂਰ ਹੋਵੇ। ਗਰੂਰ, ਕਿਉਂਕਿ ਜਦੋਂ ਉਹਦੀ ਸੰਗਤ ਵਿੱਚ ਬੈਠੇਗਾ ਗਰੂਰ ਤੈਨੂੰ ਵੀ ਚੜਨ ਲੱਗ ਪੈਣਾ ਹੈ, ਨਸ਼ਾ ਤੇਰੇ ਤੇ ਵੀ ਚੜਨ ਲੱਗ ਪੈਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਅਗਲੀ ਗੱਲ ਦੀ ਵੀ ਅੱਜ ਬੜੀ ਲੋੜ ਜੇ, ਬੜੀ ਲੋੜ। ਕਹਿੰਦੇ ਉਸ ਨਾਲ ਯਾਰੀ ਕਦੇ ਨਾ ਕਰੀਏ ਜਿਸ ਨੂੰ ਆਪਣੇ ਤੇ ਗਰੂਰ ਹੋਵੇ। ਮਾਂ ਬਾਪ ਨੂੰ ਬੁਰਾ ਕਦੇ ਨਾ ਕਹੀਏ ਚਾਹੇ ਲੱਖ ਉਹਨਾਂ ਦਾ ਕਸੂਰ ਹੋਵੇ। ਆਪਣੇ ਮਾਂ ਬਾਪ ਨੂੰ ਕਦੀ ਨਾ ਭੰਡਿਓ, ਕਦੀ ਨਾ ਭੰਡਿਓ ਕਿ ਇਹਦੇ 'ਚ ਮੇਰੀ ਮਾਂ 'ਚ ਆਹ ਨੁਕਸ ਹੈ, ਮੇਰੇ ਪਿਓ 'ਚ ਆਹ ਨੁਕਸ ਹੈ। ਮਾਂ ਬਾਪ ਨੂੰ ਨਹੀਂ ਕਦੀ ਭੰਡਣਾ, ਭਾਵੇਂ ਜਿੰਨਾ ਮਰਜ਼ੀ ਉਹਨਾਂ ਦਾ ਕਸੂਰ ਕਿਉਂ ਨਾ ਹੋਵੇ, ਉਹਨਾਂ ਦਾ ਸਤਿਕਾਰ ਕਰਨਾ। ਮੈਂ ਪਹਿਲੇ ਦੀਵਾਨ 'ਚ ਵੀ ਇਹ ਬੇਨਤੀ, ਐਤਵਾਰ ਦੇ ਦੀਵਾਨ 'ਚ ਬੇਨਤੀ ਕੀਤੀ ਸੀ, ਉਹ ਮਾਂ ਬਾਪ ਦਾ ਜਿੰਨਾ ਸਤਿਕਾਰ ਕਰ ਸਕਦੇ ਹੋ ਕਰੋ। ਮਾਂ ਬਾਪ ਦੀਆਂ ਜਿੰਨੀਆਂ ਸੀਸਾਂ ਲੁੱਟ ਸਕਦੇ ਹੋ ਲੁੱਟੋ, ਕਿਉਂਕਿ ਬਾਕੀ ਰਿਸ਼ਤੇ ਅਸੀਂ ਬਣਾਏ ਨੇ। ਮਾਂ ਬਾਪ ਦਾ ਰਿਸ਼ਤਾ ਤੇ ਧੁਰੋਂ ਬਣ ਕੇ ਆਇਆ। ਮਾਂ ਦੀਆਂ ਪਿਓ ਦੀਆਂ ਰਾਤੀ ਸੌਣ ਲੱਗਿਆਂ 15 ਮਿੰਟ ਲੱਤਾਂ ਘੁੱਟਿਆ ਕਰੋ, ਅਸੀਸਾਂ ਇਕੱਠੀਆਂ ਕਰਿਆ ਕਰੋ। ਬਾਹਰ ਅਸੀਂ ਕਿੰਨੇ ਕਿੰਨੇ ਪਾਠ ਕਰਦੇ ਹਾਂ, ਲੋਕਾਂ ਦੀਆਂ ਗੱਲਾਂ ਮੰਨਦੇ ਹਾਂ, ਦੋਸਤਾਂ ਮਿੱਤਰਾਂ ਨੂੰ ਕਹਿੰਦੇ ਆ ਮੈਂ ਤੇਰੇ ਨਾਲ ਬੜਾ ਪਿਆਰ ਕਰਦਾ। ਉਹ ਕਦੀ ਮਾਂ ਨੂੰ ਵੀ ਜੱਫੀ ਪਾ ਕੇ ਕਹਿ ਆਈ ਲਵ ਯੂ, ਮਾਂ ਮੈਂ ਤੇਰੇ ਨਾਲ ਬੜਾ ਹੀ ਪਿਆਰ ਕਰਦਾ। ਕਦੀ ਆਪਣੇ ਪਿਓ ਨੂੰ ਜੱਫੀ ਪਾ ਕੇ ਕਹਿ ਪਿਤਾ ਜੀ ਆਈ ਲਵ ਯੂ, ਮੈਂ ਤੁਹਾਡੇ ਨਾਲ ਬੜਾ ਹੀ ਪਿਆਰ ਕਰਦਾ, ਬਹੁਤ ਪਿਆਰ ਹੈ ਮੇਰਾ ਤੁਹਾਡੇ ਨਾਲ। ਕਈ ਵਾਰੀ ਪਿਆਰ ਹੁੰਦਾ ਪਰ ਬੱਚਾ ਸਾਰੀ ਜ਼ਿੰਦਗੀ ਇਜ਼ਹਾਰ ਹੀ ਨਹੀਂ ਕਰ ਪਾਉਂਦਾ। ਅੱਜ ਜਦੋਂ ਜਾਣਾ ਹੈ ਨਾ ਘਰ ਵਿੱਚ, ਜੱਫੀ ਪਾ ਲਿਓ ਮਾਤਾ ਪਿਤਾ ਨੂੰ, ਜਿਨ੍ਹਾਂ ਦੇ ਘਰਾਂ ਵਿੱਚ ਮਾਤਾ ਪਿਤਾ ਦੇ ਸਾਏ ਹੈ। ਜੱਫੀ ਪਾਇਓ ਤੇ ਅੰਦਰੋਂ ਕਹਿਣਾ ਮਾਂ ਸੱਚੀ ਮੈਂ ਤੇਰੇ ਨਾਲ ਬੜਾ ਹੀ ਪਿਆਰ ਕਰਦਾ, ਬਾਪੂ ਮੈਂ ਤੇਰੇ ਨਾਲ ਸੱਚੀ ਬੜਾ ਪਿਆਰ ਕਰਦਾ। ਕਿਉਂਕਿ ਇਹਨਾਂ ਦਾ ਪਤਾ ਉਦੋਂ ਲੱਗਦਾ ਜਦੋਂ ਇਹ ਅੱਖਾਂ ਮੀਟ ਲੈਂਦੇ ਨੇ, ਉਦੋਂ ਤੱਕ ਬੱਚੇ ਕਈ ਵਾਰੀ ਕਦਰ ਨਹੀਂ ਕਰਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮਾਤਾ ਪਿਤਾ ਜੇ ਗੁਰੂ ਘਰ ਨਾਲ ਜੁੜਨ ਤੇ ਜੋੜਨ ਵਾਲੇ ਨੇ, ਮੈਂ ਕਹਿੰਦਾ ਰੋਜ਼ ਪੈਰ ਧੋ ਧੋ ਕੇ ਪੀ ਲਓ ਉਹਨਾਂ ਦੇ, ਪੈਰ ਧੋ ਧੋ ਕੇ, ਉਹ ਵੀ ਛੋਟੀ ਗੱਲ ਏ। ਤੇ ਜੇ ਕਿਤੇ ਤੈਨੂੰ ਗੁਰੂ ਘਰ ਆਉਣ ਤੋਂ ਰੋਕਦੇ ਵੀ ਨੇ ਨਾ, ਤਾਂ ਵੀ ਉਹਨਾਂ ਨੂੰ ਭੰਡ ਨਾ। ਇੱਕ ਪਾਠ ਜਪਜੀ ਸਾਹਿਬ ਦਾ ਵਧਾ ਲੈ ਤੇ ਬਾਪੂ ਨੂੰ ਕਹਿ ਬਾਪੂ ਜੀ ਇਹਨਾਂ ਨੂੰ ਵੀ ਜੋੜ ਦਿਓ, ਇਹਨਾਂ ਤੇ ਵੀ ਕਿਰਪਾ ਕਰ ਦਿਓ। ਇਹਨਾਂ ਦਾ ਸਦਕਾ ਹੀ ਮੈਂ ਧਰਤੀ ਤੇ ਆਇਆ। ਮੈਂ ਲੜਾਈ ਝਗੜੇ ਨਹੀਂ ਮਾਤਾ ਪਿਤਾ ਨਾਲ ਕਰਨੇ, ਮੇਰੇ ਰੱਬ ਨੇ। ਹੁਣ ਰੱਬ ਭਾਵੇਂ ਸੁੱਖ ਦੇਵੇ ਭਾਵੇਂ ਦੁੱਖ ਦੇਵੇ, ਭਾਵੇਂ ਡਾਂਟੇ ਭਾਵੇਂ ਜੋ ਮਰਜ਼ੀ ਕਰੇ, ਰੱਬ ਤੇ ਰੱਬ ਹੀ ਰਹਿੰਦਾ ਹੈ। ਹਾਂਜੀ, ਰੱਬ ਤੇ ਰੱਬ ਹੀ ਰਹਿੰਦਾ ਹੈ ਨਾ, ਸੱਚੀ ਗੱਲ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਰੱਬ ਨੇ ਤੇ ਰੱਬ ਰਹਿਣਾ। ਹੁਣ ਤੁਹਾਨੂੰ ਦਾਤ ਜੇ ਗੁਰੂ ਰਾਮਦਾਸ ਨੇ ਦੇਤੀ, ਉਹ ਗੁਰੂ ਰਾਮਦਾਸ ਨੇ, ਤੇ ਜੇ ਦਾਤ ਨਹੀਂ ਦਿੱਤੀ ਉਹ ਬਦਲ ਥੋੜੀ ਜਾਣਗੇ। ਉਹਨਾਂ ਨੇ ਤੇ ਗੁਰੂ ਰਾਮਦਾਸ ਹੀ ਰਹਿਣਾ ਹੈ ਜੀ। ਇਸੇ ਤਰ੍ਹਾਂ ਤੇਰੇ ਮਾਤਾ ਪਿਤਾ ਜੇ ਗੁਰੂ ਘਰ ਨਾਲ ਜੋੜਨ ਵਾਲੇ ਨੇ, ਤਾਂ ਵੀ ਮਾਪੇ ਨੇ, ਤਾਂ ਵੀ ਰੱਬ ਨੇ। ਤੇ ਜੇ ਨਹੀਂ ਜੋੜਨ ਵਾਲੇ, ਤੈਨੂੰ ਟੋਕਦੇ ਨੇ, ਤੇਰੇ ਉੱਤੇ ਪਾਬੰਦੀਆਂ ਲਾਉਂਦੇ ਨੇ, ਤਾਂ ਵੀ ਉਹ ਰੱਬ ਹੀ ਨੇ। ਰੱਬ ਹਰ ਹਾਲ ਵਿੱਚ ਰੱਬ ਰਹਿੰਦਾ, ਭਾਵੇਂ ਸੁੱਖ ਦੇਵੇ ਤੇ ਭਾਵੇਂ ਦੁੱਖ ਦੇਵੇ। ਕਿੱਡੀ ਪਿਆਰੀ ਗੱਲ ਹੈ। ਕਹਿੰਦੇ ਉਸ ਨਾਲ ਯਾਰੀ ਕਦੇ ਨਾ ਲਾਈਏ ਜਿਸ ਨੂੰ ਆਪਣੇ ਤੇ ਗਰੂਰ ਹੋਵੇ, ਤੇ ਮਾਂ ਬਾਪ ਨੂੰ ਬੁਰਾ ਕਦੇ ਨਾ ਕਹੀਏ ਚਾਹੇ ਲੱਖ ਉਹਨਾਂ 'ਚ ਕਸੂਰ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਵੱਡਿਆਂ ਦਾ ਜਿੰਨਾ ਆਦਰ ਕਰ ਸਕਦੇ ਹੋ ਕਰੋ, ਵੱਧ ਤੋਂ ਵੱਧ ਇਹਨਾਂ ਦਾ ਸਤਿਕਾਰ ਕਰੋ। ਇਹਨਾਂ ਦੀ ਕਦਰ ਉਦੋਂ ਪਤਾ ਲੱਗਦੀ ਜਦੋਂ ਇਹ ਕਿਤੇ ਚਲੇ ਜਾਂਦੇ ਨੇ, ਉਦੋਂ ਪਤਾ ਲੱਗਦਾ ਓਹ ਹੋ ਮੇਰੀ ਮਾਂ ਬੜੀ ਚੰਗੀ ਸੀ, ਮੇਰਾ ਤਾਂ ਖਿਆਲ ਰੱਖਣ ਵਾਸਤੇ ਮੈਨੂੰ ਇੱਦਾਂ ਟੋਕਦੀ ਸੀ। ਉਹਦੇ ਅੰਦਰ ਕੋਈ ਮੇਰੇ ਲਈ ਬੁਰਾਈ ਨਹੀਂ ਸੀ ਕਿ ਮੈਂ ਅੱਗੇ ਨਾ ਵਧਾਂ। ਮਾਂ ਤੇ ਮੇਰੀ ਖੁਸ਼ ਹੁੰਦੀ ਸੀ ਅਸਲੀਅਤ 'ਚ।
ਪਰ ਮੈਨੂੰ ਤਾਂ ਕਰਕੇ ਵਾਰ-ਵਾਰ ਟੋਕਦੀ ਸੀ ਕਿ ਮੇਰੀ ਧੀ ਕਿਤੇ ਗਲਤ ਕਦਮ ਨਾ ਪੁੱਟ ਲਵੇ, ਹੈ ਜੀ, ਮੇਰਾ ਪੁੱਤ ਕਿਤੇ ਗਲਤ ਪਾਸੇ ਨਾ ਚਲਿਆ ਜਾਵੇ, ਤਾਂ ਟੋਕਦੀ ਸੀ। ਜਿੰਨਾ ਆਦਰ ਕਰ ਸਕਦੇ ਹੋ ਕਰੋ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 383 ਨੰਬਰ ਅੰਗ ਦੇ ਉੱਤੇ ਦਰਜ। ਸਾਰੀ ਸੰਗਤ ਇਹ ਸ਼ਬਦ ਪੜ੍ਹਿਓ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਤੇ ਕੱਲ ਬਾਬਾ ਬੁੱਢਾ ਜੀ ਦਾ ਇੱਕ ਬਚਨ ਆਪਾਂ ਸਾਂਝਾ ਕੀਤਾ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਬਚਨ ਕੀਤਾ, ਇੱਕ ਹੋਰ ਹੈ, ਅੱਜ ਮੈਂ ਸਾਂਝਾ ਕਰਾਂਗਾ। ਸਤਿਗੁਰੂ ਸੇਵਾ ਲੈਣ। ਪਹਿਲੇ ਆਓ ਇਹ ਸ਼ਬਦ ਪੜ੍ਹਿਓ ਸਾਰੀ ਸੰਗਤ ਰਲ ਕੇ। ਕੋਈ ਨਾਉ ਨਾ ਜਾਣੇ ਮੇਰਾ, 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 ਕੋਈ ਨਾਉ ਨਾ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ। ਪੜੋ। ਕੋਈ ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ। ਸਾਰੇ। ਕੋਈ ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ। ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ। ਤੂੰ ਵਿਸਰੇ ਤਾਂ ਸਭ ਕੋ ਲਾਗੋ, ਚੀਤ ਆਵੇ ਤਾਂ ਸੇਵਾ। ਪੜੋ। ਤੂੰ ਵਿਸਰੇ ਤਾਂ ਸਭ ਕੋ ਲਾਗੋ, ਚੀਤ ਆਵੇ ਤਾਂ ਸੇਵਾ। ਅਵਰ ਨ ਕੋ ਦੂਜਾ ਸੂਝੇ, ਸਾਚੇ ਅਲਖ ਅਪੇਵਾ। ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਨਾਉ ਨਾ
ना जाने मेरा। जीत आवे ता सदा दयाला, लोगन क्या विचारे। जीत आवे ता सदा दयाला, लोगन क्या विचारे। बुरा भला कहो किसनो कहिए, सगले जी तुम्हारे। बुरा भला कहो किसनो कहिए, सगले जी तुम्हारे। कहो नानक सब तेरी वड्याई, कहो नानक सब तेरी वड्याई। नाओ ना जाने मेरा, कोई नाओ ना जाने मेरा। कोई नाओ ना जाने मेरा, कोई नाओ ना जाने मेरा। तेरी टेक तेरा आधारा, हाथ दे तू रखे। तेरी टेक तेरा आधारा, हाथ दे तू रखे। जिस जने ऊपर तेरी कृपा, तिसको विपन को पाखे। जिस जने ऊपर तेरी कृपा, तिसको विपन को पाखे। कहो नानक सब तेरी वड्याई, कहो नानक सब तेरी वड्याई। नाओ ना जाने मेरा, कोई नाओ ना जाने मेरा। पढ़ो, कोई नाओ ना जाने मेरा, कोई नाओ ना जाने मेरा। ओहो सुख ओहा वड्याई, जो प्रभ जी मन पाणी। ओहो सुख ओहा वड्याई, जो प्रभ जी मन पाणी। तू दाना तू सद मेरवाना, नाम मिले रंग माणी। तू दाना तू सद मेरवाना, नाम मिले रंग माणी। तुद आगे अरदास हमारी, जियो पिंड सब तेरा। बोलो, तुद आगे अरदास हमारी, जियो पिंड सब तेरा। कहो नानक सब तेरी वड्याई, कहो नानक सब तेरी वड्याई। नाओ न जाने मेरा, कोई नाओ न जाने मेरा। सारे, कोई नाओ न जाने मेरा, कोई नाओ न जाने
जाने मेरा। कहो नानक सब तेरी वड्याई, कहो नानक सब तेरी वड्याई। नाओ न जाने मेरा कोई, नाओ न जाने मेरा कोई, नाओ न जाने मेरा कोई, नाओ न जाने मेरा। तेरी वड्याई, तेरी वड्याई, तेरी वड्याई, तेरी वड्याई। सब तेरी वड्याई, सब तेरी वड्याई। तेरी वड्याई, सब तेरी वड्याई। जो हमरी बिद होती मेरे सतगुरा, सा बिद तुम हर जानो आपे। हम रुलते फिरते कोई बात न पूछता, गुर सत गुर संग की रे हम थापे। धन धन गुरु नानक जन केरा, जित मिले चूके सब सोग संतापे। तेरी वड्याई, सब तेरी वड्याई। तेरी वड्याई, सब तेरी वड्याई। कबीर ना हम किया ना करेंगे, ना कर सके शरीर क्या जानो। किछ हर किया पयो कबीर कबीर। सब तेरी वड्याई, सब तेरी वड्याई। 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 कबीर मेरा मुझ में किछ नहीं, जो किछ है सो तेरा। तेरा तुझको सौंपते क्या लागे मेरा। तेरी वड्याई, सब तेरी वड्याई। तेरी वड्याई, सब तेरी वड्याई। सब तेरी वड्याई, सब तेरी वड्याई। तेरी वड्याई, सब तेरी वड्याई। गुरु वाहिगुरु 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 वाहिगुरु। कोई नाओ न जाने मेरा, कोई नाओ न जाने मेरा, कोई नाओ न जाने मेरा, कोई नाओ न जाने मेरा। बोले सो निहाल। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ। ਧੰਨ ਬਾਬਾ ਦੀਪ ਸਿੰਘ ਜੀ। ਕੱਲ ਇੱਕ ਬਚਨ ਆਪਾਂ ਬਾਬਾ ਬੁੱਢਾ ਸਾਹਿਬ ਜੀ ਦਾ ਸਾਂਝਾ ਕੀਤਾ ਸੀ ਕਿ ਖਾਲਸੇ ਪੰਥ ਦਾ ਸਾਜਨਾ ਦਿਵਸ ਮਨਾ ਰਹੇ ਹਾਂ। ਸਿੱਖ ਵਿੱਚ ਕਿਹੜੇ ਗੁਣ ਹੋਣੇ ਲਾਜ਼ਮੀ ਨੇ, ਇੱਕ ਗੁਣ ਸਾਂਝਾ ਕੀਤਾ ਸੀ, ਇੱਕ ਹੁਣ ਕਰਾਂਗੇ। ਕਈ ਪ੍ਰੇਮੀ ਮੈਂ ਵੇਖ ਰਿਹਾ ਅੱਜ ਪਹਿਲੇ ਦਿਨ ਆਏ ਨੇ, ਉਹਨਾਂ ਦੀ ਵੀ ਲੜੀ ਚੁੜ ਜੇ। ਬਿਰਤੀ ਲੈ ਜੋ ਰਮਦਾਸ ਦੀ ਧਰਤੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸੁਣਿਆ ਭੇਜਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਮਹਾਰਾਜ ਆਓ ਮੇਰਾ ਅਖੀਰਲਾ ਵੇਲਾ ਸੰਭਾਲੋ। ਮਹਾਰਾਜ ਜਦੋਂ ਆਏ, ਇੱਕ ਪਲੰਗ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਲੇਟੇ ਨੇ, ਇੱਕ ਸੋਹਣੇ ਪਲੰਗ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਬਿਰਾਜਮਾਨ। 3-4 ਸਿੱਖਾਂ ਨੇ ਨਿਮਰਤਾ ਦੇ ਵਿੱਚ ਬੇਨਤੀ ਕੀਤੀ, ਬਾਬਾ ਜੀ
ਤੁਸੀਂ 113 ਸਾਲ ਸਿੱਖੀ ਨੂੰ ਕਮਾਇਆ ਹੈ। ਆਪਣੇ ਸਿੱਖੀ ਦੇ ਕਮਾਏ ਹੋਏ ਤਜਰਬੇ ਵਿੱਚੋਂ ਕੋਈ ਤਜਰਬਾ, ਕੋਈ ਗੁਣ ਸਾਡੀ ਝੋਲੀ ਪਾ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਬਾਬਾ ਬੁੱਢਾ ਸਾਹਿਬ ਜੀ ਨੇ 2 ਗੁਣ ਝੋਲੀ 'ਚ ਪਾਏ ਉਸ ਵੇਲੇ। ਪਹਿਲਾ ਗੁਣ ਸੁਣਿਓ, ਬਾਬਾ ਬੁੱਢਾ ਸਾਹਿਬ ਜੀ, ਮੈਂ ਇਸ਼ਾਰਾ ਜਿਹਾ ਦੇਣਾ, ਦੂਜੇ ਗੁਣ ਦੇ ਉੱਤੇ ਥੋੜਾ ਜਿਹਾ ਟਾਈਮ ਲਾਵਾਂਗੇ। ਬਾਬਾ ਜੀ ਕਹਿੰਦੇ, ਸਿੱਖ ਸੇਵਾ ਵੀ ਕਰੇ, ਸਿਮਰਨ ਵੀ ਕਰੇ, ਨਾਮ ਵੀ ਜਪੇ, ਬਾਣੀ ਵੀ ਪੜ੍ਹੇ, ਪਰ ਸਭ ਕੁਝ ਹੁੰਦਿਆਂ ਟੇਕ ਗੁਰੂ ਨਾਨਕ ਦੀ ਰੱਖੇ। ਟੇਕ ਨਾ ਹਿੱਲੇ ਸਿੱਖ ਦੀ, ਟੇਕ ਪੱਕੀ ਰਵੇ। ਬਾਬਾ ਜੇ ਦਾਤ ਦਿੱਤੀ ਤਾਂ ਵੀ ਮੈਂ ਤੇਰਾ, ਤੇ ਜੇ ਦਾਤ ਦੇਣ ਵਿੱਚ ਕੁਝ ਦੇਰੀ ਕਰ ਰਿਹਾ ਤਾਂ ਵੀ ਮੈਂ ਤੇਰਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੇ ਮੇਰਾ ਵੀਜ਼ਾ ਲਵਾਤਾ ਤਾਂ ਵੀ ਤੇਰਾ, ਤੇ ਜੇ ਕਿਤੇ ਢਿੱਲ ਮਿੱਠੇ ਨਾ ਤਾਂ ਵੀ ਮੈਂ ਤੇਰਾ। ਬੂਹਾ ਛੱਡ ਕੇ ਦੂਜੇ ਕੋਲ ਨਹੀਂ ਜਾਣਾ ਤਾਂ ਵੀ ਮੈਂ ਤੇਰਾ। ਜੇ PR ਦਾ ਮੇਰੇ ਕਾਰਡ ਆ ਗਿਆ ਤਾਂ ਵੀ ਮੈਂ ਤੇਰਾ। ਤੇ ਜੇ ਕਿਤੇ ਥੋੜੀ ਬਹੁਤੀ ਢਿੱਲ ਮਿੱਠੇ ਮੈਂ ਦੂਜੇ ਕੋਲ ਨਹੀਂ ਜਾਣਾ ਤਾਂ ਵੀ ਮੈਂ ਤੇਰਾ। ਤਾਂ ਵੀ ਤੇਰਾ ਹੀ ਆ। ਕਿਸੇ ਵੀ ਜ਼ਿੰਦਗੀ ਦੇ ਮੁਕਾਮ ਦੇ ਉੱਤੇ ਅਸੀਂ ਆਪਣੇ ਬਾਪੂ ਦਾ ਬੂਹਾ ਨਹੀਂ ਛੱਡਣਾ, ਆਪਣੀ ਟੇਕ ਨਹੀਂ ਹਿੱਲਣ ਦੇਣੀ। ਟੇਕ ਪੱਕੀ ਰੱਖਣੀ, ਵਿਸ਼ਵਾਸ ਪੱਕਾ ਰੱਖਣਾ। ਔਰ ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਜਿਨ੍ਹਾਂ ਦੀ ਟੇਕ ਪੱਕੀ ਹੈ ਨਾ, ਟਿਕਾਅ ਵੀ ਉਹਨਾਂ ਦੇ ਅੰਦਰ ਹੀ ਆਉਂਦਾ ਹੈ। ਜਿਨ੍ਹਾਂ ਦੀ ਟੇਕ ਪੱਕੀ, ਜਿਨ੍ਹਾਂ ਦੀ ਟੇਕ ਨਹੀਂ ਪੱਕੀ, ਉਹਨਾਂ ਦੇ ਅੰਦਰ ਟਿਕਾਅ ਆ ਹੀ ਨਹੀਂ ਸਕਦਾ। ਕਦੀ ਕਿੱਧਰ ਭੱਜਣਗੇ, ਕਦੀ ਕਿੱਧਰ ਜਾਣਗੇ, ਕਦੀ ਕਿੱਧਰ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਔਰ ਕਿੱਡੇ ਕਿੱਡੇ ਸਾਡੀ ਕੌਮ ਦੇ ਤਗੜੇ ਗੁਰਸਿੱਖ ਰੰਗ ਰਤੜੇ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ। ਵੇਖੋ ਕਿਤੇ ਰੂੰ ਵਿੱਚ ਲਪੇਟ ਕੇ ਉਹਨਾਂ ਨੂੰ ਸਾੜਿਆ ਜਾ ਰਿਹਾ, ਕਿਤੇ ਆਨਿਆਂ ਦੇ ਨਾਲ ਤਨ 2 ਫਾੜ ਹੋ ਰਿਹਾ, ਕਿਤੇ ਉਬਲਦੀਆਂ ਦੇਗਾਂ ਵਿੱਚ ਉਬਾਲਿਆ ਜਾ ਰਿਹਾ, ਪਰ ਆਪਣੀ ਟੇਕ ਨਹੀਂ ਹਿੱਲਣ ਦੇ ਰਹੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਡੇ ਤੇ ਇੰਨੇ ਕਸ਼ਟ ਤੇ ਨਹੀਂ ਨਾ ਆ ਗਏ, ਹਾਂਜੀ, ਫਿਰ ਵੀ ਅਸੀਂ ਆਪਣੀ ਟੇਕ ਹਿਲਾ ਦਿੰਦੇ ਹਾਂ, ਫਿਰ ਵੀ ਟੇਕ ਹਿੱਲ ਜਾਂਦੀ ਸਾਡੀ। ਤੇ ਕਈ ਵਾਰੀ ਟੇਕ ਹਿਲਦੀ ਏ ਦਾਤ ਨਾ ਮਿਲਣ ਕਰਕੇ, ਤੇ ਕਈ ਵਾਰੀ ਟੇਕ ਹਿਲ ਜਾਂਦੀ ਜਦੋਂ ਦਾਤ ਮਿਲ ਜਾਵੇ ਤਾਂ ਵੀ ਹਿਲ ਜਾਂਦੀ ਟੇਕ। ਅੱਛਾ ਬਾਬਾ ਜੀ, ਅੱਜ ਤੋਂ ਮੇਰਾ ਕੰਮ ਤੁਸੀਂ ਕਰਤਾ, ਤੁਸੀਂ ਆਪਣੇ ਘਰ ਰਾਜੀ ਰਹੋ, ਮੈਂ ਆਪਣੇ ਘਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਈ ਵਾਰੀ ਇਦਾਂ ਵੀ ਹੁੰਦਾ ਹੈ। ਮੇਰੇ ਨਾਲ ਖੁਦ ਚਾਂਸ ਬੀਤਿਆ ਸੀ, ਸ਼ਾਇਦ ਪਿਛਲੀ ਵਾਰੀ ਮੈਂ ਗੱਲ ਸੁਣਾਈ ਕਿ ਨਹੀਂ। ਜਲੰਧਰ ਦੀ ਇੱਕ ਭੈਣ ਮੈਨੂੰ ਕਹਿੰਦੀ, ਜੀ ਬੱਚੀ ਦਾ ਰਿਸ਼ਤਾ ਨਹੀਂ ਹੋ ਰਿਹਾ, ਬੱਚੀ ਦੀ ਉਮਰ ਹੋਈ ਜਾ ਰਹੀ, ਤਕਰੀਬਨ 28-29 ਸਾਲ ਦੀ ਉਮਰ ਹੋ ਗਈ, ਅਰਦਾਸ ਕਰੋ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ 5 ਪਾਠ ਜਪਜੀ ਸਾਹਿਬ ਤੇ 1 ਸੁਖਮਨੀ ਸਾਹਿਬ ਦਾ ਨੇਮ ਰੋਜ਼ ਦਾ ਵਧਾਓ। ਬਾਬਾ ਦੀਪ ਸਿੰਘ ਜੀ ਨੂੰ ਕਹੋ, ਬਾਬਾ ਜੀ ਇਹ ਮੇਰੀ ਧੀ ਨਹੀਂ, ਤੁਹਾਡੀ ਧੀ, ਆਪੇ ਸੰਜੋਗ ਖੋਲੋ। ਕਰਮਾਂ ਦੀ ਆ ਜਿਹੜੀ ਪੱਟੀ ਹੈ, ਆਪੇ ਇਹਦੇ ਵਿੱਚੋਂ ਜਿਹੜੇ ਕੋਈ ਮੰਦੇ ਲੇਖ ਨੇ ਮਿਟਾ ਦਿਓ, ਤੁਸੀਂ ਮਿਟਾ ਸਕਦੇ ਹੋ। ਹੁਣ ਜਦੋਂ ਇੰਨੀ ਗੱਲ ਮੈਂ ਕਹੀ ਤੇ ਸਹਿਜੇ ਮੈਨੂੰ ਕਹਿੰਦੀ ਕਿੰਨੇ ਕੁ ਦਿਨ ਲਈ ਨਿਤਨੇਮ ਕਰਨਾ। ਹੁਣ ਇੱਕ ਜੋੜਨ ਦਾ ਢੰਗ ਹੁੰਦਾ ਹੈ, ਕੋਈ ਵਹਿਮ ਭਰਮ ਨਹੀਂ ਹੁੰਦਾ। ਜੇ ਇੱਕੋ ਵਾਰੀ ਕਹਿ ਦੋ ਨਾ ਸਾਰੀ ਜ਼ਿੰਦਗੀ ਲਈ ਨਾਮ ਜਪੋ, ਬਾਣੀ ਪੜ੍ਹੋ, ਬੰਦਾ ਕਹਿੰਦਾ ਅੱਛਾ ਸਾਰੀ ਜ਼ਿੰਦਗੀ ਲਈ, ਚੱਲ ਹੀ ਨਹੀਂ ਪਾਉਂਦਾ। ਫਿਰ ਸਟੈਪ ਦੱਸ ਦਈਦੇ ਨੇ, ਅੱਛਾ 40 ਕੁ ਦਿਨਾਂ ਲਈ ਤੁਸੀਂ ਇੰਨਾ ਕੁ ਨੇਮ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਉਹ 40 ਦਿਨਾਂ ਲਈ ਜੁੜਨਾ ਕਈ ਵਾਰੀ ਪੱਕਾ ਉਮਰ ਦਾ ਜੁੜਨਾ ਬਣ ਜਾਂਦਾ ਹੈ, ਪੱਕਾ ਨਿਤਨੇਮ ਸੈੱਟ ਹੋ ਜਾਂਦਾ ਹੈ। ਹੁਣ ਜਦੋਂ ਮੈਂ ਕਹਿੰਦਾ 40 ਕੁ ਦਿਨ ਤੁਸੀਂ ਇੱਦਾਂ ਨਿਤਨੇਮ ਕਰਨਾ ਹੈ, ਤੇ ਅਜੇ 14ਵਾਂ ਕਿ 15ਵਾਂ ਦਿਨ ਇਹਨਾਂ ਦੇ ਫੋਨ ਤੇ ਬੜੇ ਫੋਨ ਆਈ ਜਾਣ। ਮੈਂ ਫੋਨ ਸੁਣਦਾ ਨਹੀਂ, ਤਕਰੀਬਨ ਸਾਰੇ ਪਰੇਬੀਆਂ ਨੂੰ ਪਤਾ ਹੈ। ਜਿੰਨੇ ਕੋਈ ਮਿਲਣਾ ਹੋਵੇ ਉਹ ਜਦੋਂ ਦੀਵਾਨ ਹੋਵੇ ਉੱਥੇ ਸੰਗਤਾਂ ਆ ਕੇ ਮਿਲ ਲੈਂਦੀਆਂ ਨੇ। ਬਹੁਤ ਕਿਤੇ ਸਿਰੋਂ ਪਾਣੀ ਟੱਪਿਆ ਹੋਵੇ ਤੇ ਫਿਰ ਇੰਨਾ ਕਹਿ ਦਿੰਦਾ, ਇਹ ਕਹਿ ਦਿੰਦੇ ਸਾਡੇ WhatsApp ਤੇ ਬੋਲ ਕੇ ਤੁਸੀਂ ਮੈਸੇਜ ਕਰ ਦਿਓ ਤੇ ਵੀਰ ਜੀ ਕੋਲੋਂ ਮੈਂ ਜਵਾਬ ਲੈ ਕੇ ਦੱਸ ਦਿਆਂਗਾ। ਫਿਰ ਮੈਂ ਬੋਲ ਕੇ WhatsApp ਕਰ ਦੇਣਾ, ਕਿਉਂਕਿ ਫਿਰ ਰੋਜ਼ ਦੇ ਜੇ 100 ਫੋਨ ਵੀ ਰੋਜ਼ ਦੇ ਸੁਣੀਏ, ਫਿਰ 3-4 ਮਿੰਟ ਵੀ ਇੱਕ ਫੋਨ ਨੂੰ ਲੱਗਣ, ਕਿੰਨਾ ਟਾਈਮ ਉੱਦਾਂ ਲੰਘ ਜਾਂਦਾ। ਫਿਰ ਉਹ ਥੋੜ੍ਹੀ ਪਾਬੰਦੀ ਲਾਈ ਮੈਂ। ਹੁਣ ਸੁਣਿਓ ਧਿਆਨ ਨਾਲ, 14ਵਾਂ ਕਿ 15ਵਾਂ ਦਿਨ ਇਹਨਾਂ ਦੇ ਫੋਨ ਤੇ ਨਾ ਫੋਨ ਵੱਜੀ ਜਾਣ ਉਸ ਬੀਬੀ ਦੇ। ਤਕਰੀਬਨ 18-19 ਵਾਰੀ ਕਾਲਾਂ ਆ ਗਈਆਂ। ਇਹ ਮੈਨੂੰ ਕਹਿੰਦਾ ਲੱਗਦਾ ਕੋਈ ਪਰੇਸ਼ਾਨੀ ਨਾ ਹੋਵੇ ਤੇ ਗੱਲ ਕਰ ਲਓ। ਰਾਤੀ ਤਕਰੀਬਨ 9:30 ਪੌਣੇ 10 ਮੈਂ ਗੱਲ ਕੀਤੀ। ਸਾਰਾ ਦਿਨ ਰੁਝੇਵਿਆਂ ਭਰਿਆ ਸੀ। 9:30 ਪੌਣੇ 10 ਜਦੋਂ ਮੈਂ ਗੱਲ ਕੀਤੀ ਤੇ ਮੈਂ ਕਿਹਾ ਜੀ ਤੁਹਾਡੇ ਇੰਨੇ ਫੋਨ ਆਏ, ਹੁਕਮ ਕਰੋ, ਸਭ ਕੁਝ ਠੀਕ ਹੈ, ਸਭ ਕੁਝ ਰਾਜੀ ਬਾਜੀ।
ਕਹਿੰਦੀ ਹਾਂ ਸਭ ਠੀਕ ਹੈ, ਇੱਕ ਗੱਲ ਕਰਨੀ ਬੜੀ ਜ਼ਰੂਰੀ। ਮੈਂ ਕਿਹਾ ਕੀ ਗੱਲ? ਕਹਿੰਦੀ ਜੀ ਅੱਜ ਹੀ ਸਾਡੀ ਬੱਚੀ ਦਾ ਨਾ ਬੜੇ ਸੋਹਣੇ ਪਰਿਵਾਰ ਦੇ ਵਿੱਚ ਰਿਸ਼ਤਾ ਹੋ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੜੇ ਸੋਹਣੇ ਪਰਿਵਾਰ 'ਚ ਰਿਸ਼ਤਾ ਹੋ ਗਿਆ। ਮੈਂ ਵਧਾਈ ਦਿੱਤੀ। ਮੈਂ ਕਿਹਾ ਫਿਰ ਤੇ ਵਧਾਈਆਂ ਨੇ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਤਰਸ ਕੀਤਾ, ਤੁਹਾਡੀ ਬੱਚੀ ਦਾ ਸੋਹਣੇ ਪਰਿਵਾਰ 'ਚ ਰਿਸ਼ਤਾ ਹੋ ਗਿਆ। ਕਹਿੰਦੀ ਤੁਸੀਂ ਥੋੜਾ ਜਿਹਾ ਨਾ ਗਲਤ ਸਮਝ ਰਹੇ ਹੋ। ਮੈਂ ਕਿਹਾ ਕੀ? ਤੁਸੀਂ ਕਹਿੰਦੀ ਸੋਚਦੇ ਹੋਵੋਗੇ ਮੈਂ ਇਹਨੇ ਫੋਨ ਕਿਉਂ ਕੀਤੇ ਤੁਹਾਨੂੰ, ਮੈਂ ਇਹ ਦੱਸਣ ਲਈ ਨਹੀਂ ਕੀਤੇ ਕਿ ਮੇਰੀ ਬੱਚੀ ਦਾ ਰਿਸ਼ਤਾ ਬੜੇ ਸੋਹਣੇ ਘਰ ਹੋ ਗਿਆ। ਮੈਂ ਕਿਹਾ ਫਿਰ ਕਿਉਂ ਕੀਤੇ ਇੰਨੇ ਫੋਨ, ਤੁਸੀਂ ਕਿਉਂ ਕੀਤੇ? ਕਹਿੰਦੀ ਮੈਂ ਤਾਂ ਕਰਕੇ ਫੋਨ ਕੀਤੇ, ਤੁਸੀਂ ਕਿਹਾ ਸੀ 40 ਦਿਨ ਇਹ ਪਾਠ ਕਰਨੇ ਨੇ, ਬੱਚੀ ਦਾ ਰਿਸ਼ਤਾ 14ਵੇਂ 15ਵੇਂ ਦਿਨ ਹੋ ਗਿਆ, ਦੱਸੋ ਬਾਕੀ ਦਿਨ ਕਰਨੇ ਕਿ ਨਹੀਂ ਕਰਨੇ? ਬਾਕੀ ਦਿਨ ਪਾਠ ਕਰਨੇ ਕਿ ਨਹੀਂ ਕਰਨੇ? ਉਹ ਮੈਂ ਕਿਹਾ ਇੰਨੀ ਮਤਲਬੀ ਦੁਨੀਆ, ਅਜੇ ਕੰਮ ਬਣਿਆ ਹੀ ਹੈ, ਉਹਦੇ ਉਸੇ ਵੇਲੇ ਕਹਿਣਾ ਸ਼ੁਰੂ ਕਰਤਾ, ਚੰਗਾ ਪਿਤਾ ਜੀ ਤੁਸੀਂ ਆਪਣੇ ਘਰ ਤੇ ਮੈਂ ਆਪਣੇ ਘਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੇਖੋ ਕਈ ਵਾਰੀ ਟੇਕ ਹਿੱਲ ਜਾਂਦੀ ਹੈ, ਦਾਤ ਨਾ ਮਿਲਣ ਕਰਕੇ, ਤੇ ਕਈ ਵਾਰੀ ਮਿਲਣ ਕਰਕੇ ਵੀ ਹਿੱਲ ਜਾਂਦੀ। ਕਿਸੇ ਵੀ ਮੁਕਾਮ ਤੇ ਆਪਣੀ ਟੇਕ ਨਹੀਂ ਹਿੱਲਣ ਦੇਣੀ। ਬੇਨਤੀ, ਇਹ ਬਾਬਾ ਬੁੱਢਾ ਸਾਹਿਬ ਜੀ ਦਾ ਪਹਿਲਾ ਬਚਨ। ਹੁਣ ਦੂਜਾ ਬਚਨ ਸੁਣਿਓ, ਅੱਜ ਦੇ ਸ਼ਬਦ ਦੇ ਨਾਲ ਇਹ ਮੇਲ ਖਾਏਗਾ। ਜੇ ਆ ਕਿਤੇ ਬਚਨ ਕਮਾ ਲਓ ਨਾ, ਮੈਂ ਸੱਚ ਕਹਿਣਾ, ਇੱਕ ਥਾਂ ਤੋਂ ਦੂਜੀ ਜਗ੍ਹਾ ਤੁਸੀਂ ਬਾਅਦ ਵਿੱਚ ਪਹੁੰਚੋਗੇ, ਤੁਹਾਡੇ ਕੰਮ ਸਵਾਰਨ ਵਾਸਤੇ ਬਾਬਾ ਦੀਪ ਸਿੰਘ ਪਹਿਲੇ ਪਹੁੰਚੇ ਹੋਣਗੇ। ਵਾਹ ਵਾਹ, ਸਤਿ ਸ੍ਰੀ ਅਕਾਲ। ਜੇ ਆ ਕਿਤੇ ਬਚਨ ਕਮਾ ਲਓ ਨਾ, ਤੇ ਫਿਰ ਪਿਆਰਿਓ ਖੰਡੇ ਵਾਲੇ ਬਾਪੂ ਨੂੰ ਫਿਕਰ ਲੱਗ ਜਾਏਗਾ, ਫਿਕਰ ਤੁਹਾਡੇ ਕਾਰਜ ਨੂੰ ਸਵਾਰਨਾ ਕਿਵੇਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਬਾਬਾ ਬੁੱਢਾ ਸਾਹਿਬ ਜੀ ਦਾ ਦੂਜਾ ਬਚਨ। ਕਹਿੰਦੇ ਸਿੱਖ ਕਿਸੇ ਵੀ ਗੁਣ ਵੱਲੋਂ ਉਤਾਂਹ ਹੋ ਜੇ, ਕਿਸੇ ਵੀ ਗੁਣ ਵੱਲੋਂ, ਕੋਈ ਵੀ ਗੁਣ ਹੈ ਤੁਹਾਡੇ ਅੰਦਰ, ਚੰਗਾ ਕੀਰਤਨ ਕਰਨਾ, ਚੰਗੀ ਕਥਾ ਕਰਨੀ, ਅੰਮ੍ਰਿਤ ਵੇਲਾ ਸੰਭਾਲਦੇ ਹੋ, ਗਰੀਬਾਂ ਦੀ ਮਦਦ ਕਰਦੇ, ਕੋਈ ਵੀ ਤੁਹਾਡੇ ਕੋਲ ਗੁਣ ਹੈ, ਕਹਿੰਦੇ ਸਿੱਖ ਕਿਸੇ ਵੀ ਗੁਣ ਵੱਲੋਂ ਅੱਗੇ ਵੱਧ ਜਾਵੇ, ਪਰ ਆਪਣੀ ਜ਼ਿੰਦਗੀ 'ਚ ਕਦੀ ਵੀ ਗੁਰ ਪ੍ਰਸਾਦ ਨਾ ਭੁੱਲੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਗੁਰ ਪ੍ਰਸਾਦ ਨਾ ਭੁੱਲੇ। ਗੁਰ ਪ੍ਰਸਾਦ ਕੀ? ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਗੁਰ ਪ੍ਰਸਾਦ ਨਾ ਭੁੱਲੇ ਸਿੱਖ। ਮਹਾਰਾਜ ਮੈਂ ਤੇ ਉਹ ਰੁਲਣ ਵਾਲਾ ਕੀੜਾ ਵਾਂ। ਅੱਜ ਜੇ ਕੋਈ ਮਾਣ ਵਡਿਆਈ ਲੋਕ ਦਿੰਦੇ, ਮੇਰੀ ਇਹ ਚਤਰਾਈ ਨਹੀਂ, ਸਭ ਆਪ ਦੀ ਵਡਿਆਈ ਕੰਮ ਕਰ ਰਹੀ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲੱਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚ ਜਾਓ, ਪਰ ਜ਼ਿੰਦਗੀ ਦੇ ਵਿੱਚ ਕਦੀ ਵੀ ਗੁਰ ਪ੍ਰਸਾਦ ਨਾ ਭੁੱਲਿਓ। ਗੁਰ ਪ੍ਰਸਾਦ। ਸੁਕਰਾਤ ਰਿਖੀ ਯੂਨਾਨ ਦਾ ਰਹਿਣ ਵਾਲਾ, ਬੜਾ ਕਰਨੀ ਵਾਲਾ ਰਿਖੀ ਸੀ, ਗੱਲ ਸੁਣਨ ਵਾਲੀ ਜੇ। ਇਹ ਮੈਂ ਮਸਕੀਨ ਜੀ ਦੇ ਕੋਲੋਂ ਬਚਨ ਸੁਣਿਆ। ਉਹ ਸੁਕਰਾਤ ਰਿਖੀ ਆਪਣੇ ਅਸਥਾਨ ਤੇ, ਆਪਣੇ ਡੇਰੇ ਤੇ ਬੈਠੇ, ਹੋਰ ਪ੍ਰੇਮੀ ਬੈਠੇ ਸੰਗਤ ਦੇ, ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ, ਵਿਚਾਰਾਂ ਚੱਲ ਰਹੀਆਂ। ਤੇ ਇੱਕ ਬੜਾ ਹੀ ਧਨਾੜ ਬੰਦਾ, ਬੜਾ ਮਾਇਆ ਵਾਲਾ ਬੰਦਾ ਨਾ ਸੁਕਰਾਤ ਰਿਖੀ ਦੇ ਦਰਸ਼ਨ ਕਰਨ ਆਇਆ। ਹੁਣ 15-20 ਮਿੰਟ ਸੁਕਰਾਤ ਰਿਖੀ ਨੇ ਧਿਆਨ ਨਹੀਂ ਦਿੱਤਾ, ਗੱਲਾਂ 'ਚ ਲੱਗੇ ਸੀ। ਜੋ ਸੰਗਤਾਂ ਬੈਠੀਆਂ ਉਹਨਾਂ ਨਾਲ ਵਿਚਾਰਾਂ ਚੱਲ ਰਹੀਆਂ। 15-20 ਮਿੰਟਾਂ ਬਾਅਦ ਨਾ ਉਸ ਵੱਡੇ ਬੰਦੇ ਨੂੰ ਬੜਾ ਗੁੱਸਾ ਚੜ੍ਹ ਗਿਆ। ਤੇ ਪਤਾ ਕੀ ਕਹਿੰਦਾ? ਕਹਿੰਦਾ ਰਿਖੀ ਜੀ, ਤੁਹਾਨੂੰ ਪਤਾ ਮੈਂ ਕੌਣ? ਮੈਂ ਕਿੱਡਾ ਵੱਡਾ ਬੰਦਾ ਵਾਂ। ਤੁਸੀਂ 15-20 ਮਿੰਟ ਹੋ ਗਏ ਇਹਨਾਂ ਨਾਲ ਆਪਣੀਆਂ ਗੱਲਾਂ ਕਰੀ ਜਾ ਰਹੇ, ਮੇਰੇ ਵੱਲ ਧਿਆਨ ਹੀ ਨਹੀਂ ਕਰ ਰਹੇ। ਲੱਗਦਾ ਤੁਹਾਨੂੰ ਨਹੀਂ ਪਤਾ ਮੈਂ ਐਡਾ ਵੱਡਾ ਬੰਦਾ ਵਾਂ ਕਿ ਪੂਰਾ ਮੇਰਾ ਸਿੱਕਾ ਚੱਲਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪੂਰਾ ਮੇਰਾ ਸਿੱਕਾ ਚੱਲਦਾ, ਮੈਂ ਬੜਾ ਧਨਾੜ ਬੰਦਾ ਵਾਂ, ਬਹੁਤ ਵੱਡਾ ਮੈਂ ਬੰਦਾ। ਲੱਗਦਾ ਤੁਹਾਨੂੰ ਨਹੀਂ ਪਤਾ ਮੇਰੇ ਬਾਰੇ, ਮੈਂ ਕੌਣ ਆ। ਤੇ ਸੁਕਰਾਤ ਰਿਖੀ ਨੇ ਨਾ ਕੋਲ ਬੁਲਾਇਆ, ਕਹਿੰਦੇ ਉਰੇ ਆ। ਜਦੋਂ ਕੋਲ ਆਇਆ, ਨਾਲ ਹੀ ਸੇਵਾਦਾਰ ਨੂੰ ਇਸ਼ਾਰਾ ਕੀਤਾ, ਉਹ ਇਸ਼ਾਰਾ ਸਮਝ ਗਿਆ ਤੇ ਵਰਲਡ ਮੈਪ ਲੈ ਆਇਆ, ਦੁਨੀਆ ਦਾ ਨਕਸ਼ਾ ਕਾਗਜ਼ ਦੇ ਉੱਤੇ ਬਣਿਆ ਸੀ, ਉਹ ਨਕਸ਼ਾ ਲੈ ਆਇਆ। ਜ਼ਮੀਨ ਦੇ ਉੱਤੇ ਮਹਾਂਪੁਰਖਾਂ ਨੇ ਨਾ ਨਕਸ਼ਾ ਰੱਖਤਾ। ਜਦੋਂ ਨਕਸ਼ਾ ਰੱਖਿਆ ਨਾ, ਕਹਿੰਦੇ ਪਿਆਰਿਆ ਇੱਕ ਗੱਲ ਦੱਸ, ਏਡੀ ਵੱਡੀ ਧਰਤੀ, ਇਸ ਧਰਤੀ ਦੇ ਉੱਤੇ ਯੂਨਾਨ ਕਿੱਥੇ? ਉਹ ਨਿੱਕਾ ਜਿਹਾ ਬਿੰਦੂ ਪਿਆ ਸੀ, ਨਿੱਕੀ ਜੀ ਬਿੰਦੀ ਪਈ ਸੀ ਉਹਦੇ ਉੱਤੇ, ਯੂਨਾਨ ਦੀ। ਆਹ ਯੂਨਾਨ ਹੈ। ਕਹਿੰਦੇ ਅੱਛਾ,
ਇਹ ਯੂਨਾਨ ਦੇ ਵਿੱਚ ਜਿੱਥੇ ਅਸੀਂ ਰਹਿੰਦੇ, ਉਹ ਸ਼ਹਿਰ ਕਿੱਥੇ, ਉਹ ਬਿਲਕੁਲ ਹੋਰ ਨਿੱਕੀ ਜੀ ਬਿੰਦੀ ਪਈ ਸੀ। ਕਹਿੰਦੇ ਇਹਦੇ ਵਿੱਚ ਤੇਰਾ ਘਰ ਕਿੱਥੇ? ਕਹਿੰਦਾ ਉਹਦਾ ਤੇ ਨਾਮੋ ਨਿਸ਼ਾਨ ਹੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹਦਾ ਤੇ ਨਾਮੋ ਨਿਸ਼ਾਨ ਹੀ ਨਹੀਂ ਦੁਨੀਆ ਦੇ ਨਕਸ਼ੇ ਤੇ। ਕਹਿੰਦੇ ਆ ਇੱਕ ਧਰਤੀ ਦੇ ਨਕਸ਼ੇ ਤੇ ਤੇਰੇ ਘਰ ਦਾ ਤੇਰਾ ਨਾਮੋ ਨਿਸ਼ਾਨ ਨਹੀਂ। ਇਹੋ ਜਿਹੀਆਂ ਕਿੰਨੀਆਂ ਧਰਤੀਆਂ ਪਰਮੇਸ਼ਰ ਨੇ ਬਣਾਈਆਂ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ। ਕਹਿੰਦੇ ਇਹੋ ਜਿਹੀਆਂ ਕਿੰਨੀਆਂ ਧਰਤੀਆਂ ਪਰਮੇਸ਼ਰ ਨੇ ਬਣਾਈਆਂ, ਕਿੰਨੇ ਪਤਾਲ, ਕਿੰਨੇ ਆਕਾਸ਼ ਇਹੋ ਜਿਹੇ ਬਣਾਏ, ਇਹੋ ਜਿਹੀਆਂ ਕਈ ਧਰਤੀਆਂ ਸਾਜੀਆਂ। ਇੱਕ ਧਰਤੀ ਦੇ ਨਕਸ਼ੇ ਦੇ ਉੱਤੇ ਤੇਰੀ ਔਕਾਤ ਬਿੰਦੂ ਜਿੰਨੀ ਨਹੀਂ, ਤੇ ਇੰਨੀਆਂ ਧਰਤੀਆਂ ਦੇ ਵਿੱਚ ਤੇਰੀ ਔਕਾਤ ਕਿੰਨੀ ਕੁ ਹੈ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦੀ ਜਿਹੜੀ ਈਗੋ ਸੀ ਨਾ, ਈਗੋ, ਉਹ ਪਾਣੀ ਵਾਂਗੂ ਵਹਿ ਗਈ। ਕਹਿੰਦੇ ਵਾਕਈ ਗੱਲ ਤੇ ਸਹੀ ਹੈ, ਮੇਰੀ ਔਕਾਤ ਇੱਕ ਬਿੰਦੂ ਜਿੰਨੀ ਨਹੀਂ। ਮੈਂ ਕਹਿੰਦਾ ਮੈਂ ਬੜੇ ਧੰਨ ਵਾਲਾ, ਪਰ ਇਹ ਏਡੇ ਦੁਨੀਆ ਦੇ ਨਕਸ਼ੇ ਤੇ ਇੱਕ ਬਿੰਦੂ ਜਿੰਨੀ ਔਕਾਤ ਨਹੀਂ ਮੇਰੀ। ਉਹ ਕਹਿੰਦਾ ਜੀ ਮਹਾਂਪੁਰਖੋ ਮੈਨੂੰ ਆਗਿਆ ਦਿਓ। ਹੁਣ ਜਦੋਂ ਤੁਰਨ ਲੱਗਾ ਨਾ, ਕਿਉਂਕਿ ਕਈ ਵਾਰੀ ਥੋੜੇ ਸਮੇਂ ਦੇ ਲਈ ਬੰਦੇ ਦੇ ਉੱਤੇ ਅਸਰ ਹੋ ਜਾਂਦਾ ਹੈ, ਥੋੜੇ ਸਮੇਂ ਲਈ ਸੰਗਤ ਕਰਦਾ, ਕੀਰਤਨ ਸੁਣਦਾ ਥੋੜੇ ਸਮੇਂ ਲਈ, ਕਿਉਂਕਿ ਸੰਗਤ ਕਰਨ ਦਾ ਆਪਣਾ ਆਪਣਾ ਢੰਗ ਹੈ ਨਾ ਸਭ ਦਾ। ਕਈ ਕਰਦੇ ਨੇ ਸੰਗਤ ਪਾਣੀ ਦੇ ਵਿੱਚ ਪੱਥਰ ਵਾਂਗੂ। ਪੱਥਰ ਜਦ ਤੱਕ ਪਾਣੀ 'ਚ ਪਿਆ ਨਾ ਉਹ ਗਿੱਲਾ ਹੈ, ਪੱਥਰ ਨੂੰ ਬਾਹਰ ਕੱਢੋ ਥੋੜੇ ਮਿੰਟਾਂ ਬਾਅਦ ਸੁੱਕ ਜਾਂਦਾ। ਕਈ ਸੰਗਤ ਇਦਾਂ ਦੀ ਕਰਦੇ ਨੇ, ਜਦ ਤੱਕ ਸੰਗਤ 'ਚ ਬੈਠੇ ਬਹਿ ਕੇ ਪ੍ਰਣ ਕਰ ਲੈਂਦੇ, ਮੈਂ ਨਿਤਨੇਮ ਕਰਨਾ ਹੈ, ਮੈਂ ਅੰਮ੍ਰਿਤ ਵੇਲਾ ਸੰਭਾਲਣਾ ਹੈ, ਮੈਂ ਬਾਣੀ ਪੜ੍ਹਿਆ ਕਰਾਂਗਾ, ਮੈਂ ਅੱਜ ਤੋਂ ਹੇਰਾ ਫੇਰੀਆਂ ਨਹੀਂ ਕਰਨੀਆਂ, ਮੈਂ ਮਾੜੀਆਂ ਚੀਜ਼ਾਂ ਛੱਡੀਆਂ। ਪਰ ਜਰਾ ਜਿੰਨਾ ਬਾਹਰ ਜਾਣ ਦੀ ਦੇਰ, ਫਿਰ ਪੁਰਾਣਾ ਰੰਗ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਾਣੀ 'ਚ ਪੱਥਰ ਵਾਂਗੂ ਸੰਗਤ, ਬੈਠਿਆਂ ਪ੍ਰਭਾਵ ਪਿਆ, ਬਾਹਰ ਨਿਕਲਦਿਆਂ ਪ੍ਰਭਾਵ ਨਿਕਲ ਗਿਆ। ਦੂਜਾ ਹੁੰਦਾ ਪਾਣੀ ਦੇ ਵਿੱਚ ਕੱਪੜਿਆਂ ਵਾਂਗੂ ਸੰਗਤ। ਹੁਣ ਕੱਪੜਾ ਪਾਣੀ ਦੇ ਵਿੱਚ ਭਿਓ, ਸੁੱਕਣ ਲੱਗਿਆ ਥੋੜਾ ਟਾਈਮ ਲੈ ਲੈਂਦਾ। ਜਦੋਂ ਬਾਹਰ ਕੱਢਿਆ ਤੁਸੀਂ, ਸੁੱਕਣ ਲੱਗਿਆ ਟਾਈਮ ਲੈ ਲਿਆ। ਕਈਆਂ ਦੇ ਉੱਤੇ ਸੰਗਤ ਦਾ ਅਸਰ ਇਹੋ ਜਿਹਾ ਹੁੰਦਾ ਹੈ, ਸੰਗਤ ਦੇ ਵਿੱਚ ਸੁਣਿਆ 10-15 ਦਿਨ, 15-20 ਦਿਨ, ਮਹੀਨਾ, ਉਸ ਗੱਲ ਨੂੰ ਅਮਲੀ ਜਾਮਾ ਪਹਿਨਾਇਆ, ਪਰ ਮਹੀਨੇ 2 ਮਹੀਨੇ ਬਾਅਦ ਫਿਰ ਪੁਰਾਣੀ ਸੰਗਤ, ਪੁਰਾਣਾ ਰੰਗ ਚੜ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਇਹੋ ਜਿਹੀ ਸੰਗਤ ਕਰਦੇ ਨੇ, ਮਹੀਨੇ ਲਈ ਨਿਤਨੇਮ ਕਰਨਗੇ, ਆ ਅੰਮ੍ਰਿਤ ਛਕਿਆ, ਦੂਜਿਆਂ ਨੂੰ ਟਿੱਚ ਸਮਝਣ ਲੱਗ ਪੈਣਗੇ ਕੁਝ ਸਮੇਂ ਲਈ। ਉਹ ਮੈਂ ਜੋ ਕਰਤਾ ਨਾ ਤੁਸੀਂ ਨਹੀਂ ਕਰ ਸਕਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਸੱਚੀ ਗੱਲ ਏ। ਦੂਜਿਆਂ ਨਾਲ ਟਿਕਚਣਾ ਕਰਦੇ ਨੇ, ਕਈ ਵਾਰੀ ਪਾਇਆ ਗਾਤਰਾ ਹੈ ਤੇ ਟਿਕਚਣਾ ਕਰਨਗੇ ਕਿ ਅਸੀਂ ਵੱਡੇ ਤੁਸੀਂ ਛੋਟੇ ਹੋ। ਉਹ ਮਹੀਨੇ 2-4 ਮਹੀਨਿਆਂ ਬਾਅਦ ਸਾਰਾ ਅਸਰ ਲੱਗ ਜਾਂਦਾ। ਪੁਰਾਣੀ ਸੰਗਤ ਦਾ ਫਿਰ ਪ੍ਰਭਾਵ ਪੈਂਦਾ, ਗਾਤਰੇ ਕਿੱਲੀਆਂ ਨਾਲ ਟੰਗੇ ਜਾਂਦੇ ਨੇ। ਇਹ ਕੀ ਸੀ? ਪਾਣੀ 'ਚ ਕੱਪੜੇ ਵਾਂਗੂ ਸੰਗਤ। ਇਹ ਵੀ ਨਹੀਂ ਆਪਾਂ ਕਰਨੀ। ਪਾਣੀ 'ਚ ਪੱਥਰ ਵਾਂਗੂ ਸੰਗਤ ਵੀ ਨਹੀਂ ਕਰਨੀ। ਤੀਜੀ ਸੰਗਤ ਹੁੰਦੀ ਹੈ ਪਾਣੀ 'ਚ ਪਤਾਸੇ ਵਾਂਗੂ। ਪਤਾਸੇ ਨੂੰ ਪਾਓ ਪਾਣੀ 'ਚ, ਹੈ ਜੀ। ਹੁਣ 5-10 ਮਿੰਟ ਬਾਅਦ, 20 ਮਿੰਟਾਂ ਬਾਅਦ ਤੁਸੀਂ ਕਹੋ ਪਤਾਸਾ ਮੈਂ ਸਬੂਤਾ ਬਾਹਰ ਕੱਢਣਾ, ਉਹ ਤੇ ਘੁਲਣ ਲੱਗ ਪਿਆ ਪਾਣੀ 'ਚ, ਘੁਲਣ ਲੱਗ ਪਿਆ। ਆਹ ਸੰਗਤ ਆਪਾਂ ਕਰਨੀ ਹੈ। ਇਸੇ ਵਾਸਤੇ ਤੇ ਸਤਿਗੁਰਾਂ ਨੇ ਬਾਣੀ 'ਚ ਕਿਹਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਤਰਿਆ। ਆ ਪਾਣੀ 'ਚ ਪਤਾਸੇ ਵਾਂਗੂ ਸੰਗਤ ਕਰਨੀ। ਪਤਾਸੇ ਵਾਂਗੂ ਸੰਗਤ ਕੀ? ਗੁਰ ਕਹਿਆ ਸਾਕਾਰ ਕਮਾਵੋ। ਜੋ ਗੁਰੂ ਪਿਤਾ ਜੀ ਨੇ ਬਚਨ ਕਰ ਦਿੱਤਾ, ਉਹਨਾਂ ਨੂੰ ਮੰਨਣਾ। ਬਾਣੀ ਦੇ ਪ੍ਰਭਾਵ ਨੂੰ ਆਪਣੇ ਅੰਦਰੋਂ ਲੈਣ ਹੀ ਨਹੀਂ ਦੇਣਾ। ਬਸ ਉਸ ਗੱਲ ਦੇ ਵਿੱਚ ਮਿਕਸਅਪ ਹੋ ਜਾਣਾ। ਮਿਕਸਅਪ ਇਦਾਂ ਲੱਗੇ ਇਹ ਬੰਦਾ ਨਹੀਂ ਜਾ ਰਿਹਾ, ਗੁਰੂ ਦੇ ਬਚਨ ਹੀ ਜਾ ਰਹੇ ਨੇ, ਹੈ ਜੀ। ਇਹ ਗੁਰੂ ਦੇ ਬਚਨ ਕਮਾ ਕੇ ਗੁਰੂ ਦੇ ਬਚਨਾਂ ਵਰਗਾ ਹੀ ਬਣ ਗਿਆ। ਇਹ ਬਾਣੀ ਪੜ੍ਹ ਕੇ ਬਾਣੀ ਵਰਗਾ ਹੀ ਬਣ ਗਿਆ, ਬਾਣੀ ਦਾ ਰੂਪ ਬਣ ਗਿਆ, ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਹੁਣ ਉਹ ਸੁਕਰਾਤ ਲਿਖੀ, ਸਮਝ ਗਏ ਕਿ ਇਹਦੀ ਈਗੋ ਤੇ ਲੱਥ ਗਈ ਹੈ, ਪਰ ਹੋ ਸਕਦਾ ਕੁਝ ਮਿੰਟਾਂ ਲਈ ਅਸਰ ਹੋਇਆ ਹੋਵੇ। ਉਹ ਕਹਿੰਦਾ ਜੀ ਮੈਨੂੰ ਆਗਿਆ ਦਿਓ। ਉਹ ਯੂਨਾਨ ਦਾ ਵੱਡਾ ਬੰਦਾ ਕਹਿੰਦਾ ਮੈਨੂੰ ਆਗਿਆ ਦਿਓ। ਤੇ ਸੁਕਰਾਤ ਲਿਖੀ ਨੇ ਉਹ ਨਕਸ਼ਾ ਜਿਹੜਾ ਨਾ ਫੋਲਡ ਕਰਕੇ ਨਾ ਉਹਦੀ ਜੇਬ 'ਚ ਪਾਤਾ। ਕਹਿੰਦੇ ਜੇ 2-4 ਦਿਨਾਂ ਬਾਅਦ ਫਿਰ ਕਿਤੇ ਅਭਿਮਾਨ ਆਉਣ ਲੱਗੇ ਨਾ, ਮੇਰੇ ਵਰਗਾ ਬੰਦਾ ਕੋਈ ਨਹੀਂ, ਇਹ ਧਰਤੀ ਦਾ ਨਕਸ਼ਾ ਖੋਲ ਕੇ ਵੇਖ ਲਈ ਕਿ ਤੇਰੀ ਔਕਾਤ ਇੱਕ ਬਿੰਦੂ ਜਿੰਨੀ ਨਹੀਂ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ। ਜ਼ਿੰਦਗੀ ਵਿੱਚ ਕਦੀ ਵੀ ਗੁਰਪ੍ਰਸਾਦ ਨਾ ਭੁੱਲੋ। ਜਿੱਥੇ ਗੁਰਪ੍ਰਸਾਦ ਹੈ ਉੱਥੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਪੜਦੇ ਢੱਕ ਲੈਂਦੇ ਨੇ।
ਪਰਦੇ ਢੱਕ ਲੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿੱਥੇ ਗੁਰ ਪ੍ਰਸਾਦ ਉੱਥੇ ਪਿਆਰਿਓ ਸੱਚੀ ਗੱਲ ਏ, ਸੱਚੀ ਗੱਲ ਏ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਚਾਕਰਾਂ ਵਾਂਗੂ ਚਾਕਰੀ ਵੀ ਕਰਦੇ ਜੇ। ਜਿੱਥੇ ਗੁਰ ਪ੍ਰਸਾਦ ਏ, ਜਿੱਥੇ ਗੁਰ ਪ੍ਰਸਾਦ ਏ ਪਿਆਰਿਓ, ਜਿੱਥੇ ਨਿਮਾਣਾਪਨ ਏ, ਉੱਥੇ ਫਿਰ ਗੁਰੂ ਦੀ ਬਖਸ਼ਿਸ਼ ਟਿਕੀ ਰਹਿੰਦੀ ਏ। ਜਿੱਥੇ ਗੁਰ ਪ੍ਰਸਾਦ, ਗੁਰ ਪ੍ਰਸਾਦ ਟੁੱਟਿਆਂ ਦੇ ਵੀ ਮੇਲ ਕਰਾ ਦਿੰਦਾ ਹੈ। ਗੁਰ ਪ੍ਰਸਾਦ ਪਿਆਰਿਓ ਵੈਰ ਦੀਆਂ ਕੰਧਾਂ ਵੀ ਢਾ ਦਿੰਦਾ ਹੈ। ਗੁਰ ਪ੍ਰਸਾਦ ਗੁਰੂ ਦੇ ਨੇੜੇ ਵੀ ਲੈ ਜਾਂਦਾ ਹੈ। ਗੁਰ ਪ੍ਰਸਾਦ ਕਿ ਮਾਰੇ ਮੈਂ ਨਹੀਂ ਸਭ ਤੂੰ, ਸਭ ਤੇਰੀ ਵਡਿਆਈ, ਸਭ ਤੇਰੀ ਕਿਰਪਾ। ਕੀਰਤਨ ਕਰਦਾ ਉਦਮ ਮੈਂ ਕਰਦਾ, ਪਰ ਬਖਸ਼ਿਸ਼ ਤੇ ਤੇਰੀ ਵਰਤਦੀ ਹੈ ਨਾ। ਤੇ ਉਦਮ ਵੀ ਜਿਹੜਾ ਮੈਂ ਕਰਦਾ ਤੇਰੇ ਬਲ ਨਾਲ ਹੀ ਕਰਦਾ। ਜੇ ਮੇਰਾ ਸਰੀਰ ਹੀ ਨਹੀਂ ਰਾਜੀ ਹੋਇਆ ਕਿੱਥੋਂ ਉਦਮ ਕਰ ਲਾਂਗਾ। ਘੁੰਮ ਫਰਾ ਕੇ ਵਡਿਆਈ ਦੇਣੀ ਇੱਧਰ ਹੀ ਹੈ ਸਾਰੀ। ਆਏ ਗੁਰ ਪ੍ਰਸਾਦ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਰਾਗੀ ਹੀਰਾ ਸਿੰਘ ਜੀ ਹੋਏ ਨੇ ਭਾਈ ਵੀਰ ਸਿੰਘ ਜੀ ਦੇ ਸਮਕਾਲੀ। ਇਹ ਗੱਲ ਸੁਣਿਓ ਧਿਆਨ ਨਾਲ। ਬੜਾ ਪਿਆਰਾ ਕੀਰਤਨ ਕਰਦੇ ਸੀ। ਜਿਹੜਾ ਇੱਕ ਵਾਰੀ ਕੀਰਤਨ ਸੁਣਦਾ ਸੀ ਨਾ, ਬਸ ਮੰਤਰ ਮੁਗਧ ਹੋ ਜਾਂਦਾ ਸੀ। ਮੰਤਰ ਮੁਗਧ। ਉਹ ਗਏ ਮਲੋਟ ਕੀਰਤਨ ਕਰਨ ਵਾਸਤੇ ਤੇ ਸੰਗਤਾਂ ਨੇ ਬਹੁਤ ਸਨਮਾਨ ਕੀਤਾ, ਬਹੁਤ ਸੋਨੇ ਦੇ ਮੈਡਲ ਨਾਲ ਵੀ ਸਨਮਾਨਿਆ ਰਾਗੀ ਹੀਰਾ ਸਿੰਘ ਜੀ ਨੂੰ। ਕਈ ਵਾਰੀ ਤੁਹਾਨੂੰ ਕੋਈ ਗੁਰੂ ਦਾ ਪਿਆਰਾ ਚੰਗਾ ਲੱਗੇ, ਕਈ ਵਾਰੀ ਕਹਿੰਦੇ ਨੇ ਇਹਦੇ ਅੱਗੇ ਤੇ ਮੈਂ ਜਾਨ ਕੱਢ ਕੇ ਵੀ ਰੱਖਦਾ, ਉਹ ਵੀ ਛੋਟੀ ਗੱਲ ਏ। ਇਹਦੇ ਬੋਲ ਬੜੇ ਚੰਗੇ ਲੱਗਦੇ। ਇਹ ਜਦੋਂ ਬੋਲਦੇ ਨੇ ਚਿਹਰਾ ਖਿੱਚ ਪਾਈ ਜਾਂਦਾ, ਪਾਈ ਜਾਂਦਾ। ਉਹ ਕਮਾਈ ਪਿੱਛੋਂ ਬੋਲਦੀ ਹੁੰਦੀ, ਪ੍ਰੈਕਟੀਕਲ ਜੀਵਨ ਪਿੱਛੋਂ ਬੋਲਦਾ ਹੁੰਦਾ। ਹੁਣ ਸੁਣਿਓ, ਹੁਣ ਰਾਗੀ ਹੀਰਾ ਸਿੰਘ ਜੀ ਦਾ ਇੰਨਾ ਸਨਮਾਨ ਕੀਤਾ ਮਲੋਟ ਦੀਆਂ ਸੰਗਤਾਂ ਨੇ, ਸੋਨੇ ਦਾ ਮੈਡਲ ਵੀ ਮਾਇਆ ਦੇ ਨਾਲ ਲੱਦ ਦਿੱਤਾ ਇਹਨਾਂ ਨੂੰ। ਜਦੋਂ ਆਏ ਨਾ ਅੰਮ੍ਰਿਤਸਰ ਸਾਹਿਬ ਤੇ ਆਪਣੇ ਸਾਥੀਆਂ ਨੂੰ ਕੀ ਕਹਿੰਦੇ, ਕਹਿੰਦੇ ਤੁਸੀਂ ਸਾਰੇ ਆਪੋ ਆਪਣੇ ਘਰਾਂ 'ਚ ਜਾਓ, ਪਰ ਮੈਂ ਆਪਣੇ ਘਰ ਨਹੀਂ ਜਾਣਾ, ਮੈਂ ਹਰਿਮੰਦਰ ਸਾਹਿਬ ਜਾਣਾ। ਹੁਣ ਜਦੋਂ ਗਏ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਬਾਪੂ ਦੇ ਦਰ ਦੇ ਉੱਤੇ, ਤੇ ਸਾਰੀ ਰਾਤ ਸੇਵਾ ਕੀਤੀ, ਸਾਰੀ ਰਾਤ। ਕਿਤੇ ਸੰਗਤ ਦੇ ਜੋੜੇ ਝਾੜੇ, ਕਿਤੇ ਜੂਠੇ ਬਰਤਨ ਮਾਂਜੇ, ਕਿਤੇ ਪ੍ਰਕਰਮਾਂ ਦੇ ਵਿੱਚ ਝਾੜੂ ਦਿੱਤੇ। ਤੇ ਜਦੋਂ ਦਿਨ ਚੜਿਆ ਨਾ ਅਗਲਾ, ਸਾਥੀ ਆਏ। ਸਾਥੀ ਕਹਿੰਦੇ ਭਾਈ ਸਾਹਿਬ ਹੁਣ ਤੇ ਘਰ ਚੱਲੋ, ਸਾਰੀ ਰਾਤ ਹੋ ਗਈ ਸੇਵਾ ਕਰਦੇ ਆ। ਤੇ ਰਾਗੀ ਹੀਰਾ ਸਿੰਘ ਜੀ ਪਤਾ ਕੀ ਕਹਿੰਦੇ, ਕਹਿਣ ਲੱਗੇ ਹਾਂ ਹੁਣ ਮੈਂ ਘਰ ਚੱਲਿਆ, ਮੈਂ ਹੁਣ ਹੌਲਾ ਫੁੱਲ ਵਰਗਾ ਹੋ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੇਰੇ ਉੱਤੇ ਜਿਹੜਾ ਭਾਰ ਚੜਿਆ ਸੀ ਨਾ ਉਹ ਲੈ ਗਿਆ, ਮੈਂ ਹੌਲਾ ਫੁੱਲ ਵਰਗਾ ਹੋ ਗਿਆ। ਕਹਿੰਦੇ ਜੀ ਤੁਹਾਡੇ ਉੱਤੇ ਕਿਹੜਾ ਭਾਰ ਚੜਿਆ ਸੀ? ਕਹਿੰਦੇ ਮਲੋਟ ਦੀਆਂ ਸੰਗਤਾਂ ਨੇ ਸਨਮਾਨ ਸਾਨੂੰ ਬੜਾ ਦਿੱਤਾ, ਉਹਦੇ ਅਸੀਂ ਕਾਬਲ ਨਹੀਂ ਸੀ। ਮੈਂ ਸਾਰੀ ਰਾਤ ਗੁਰੂ ਰਾਮਦਾਸ ਦਾਤੇ ਦੇ ਦਰ ਦੇ ਉੱਤੇ ਸੇਵਾ ਕੀਤੀ, ਸਤਿਗੁਰਾਂ ਨੇ ਸੇਵਾ ਲਈ, ਤੇ ਸਾਰੀ ਰਾਤ ਮੈਂ ਇਹੋ ਹੀ ਕਹਿੰਦਾ ਰਿਹਾ, ਗੁਰੂ ਰਾਮਦਾਸ ਇਹ ਮੇਰਾ ਮਾਣ ਨਹੀਂ, ਤੇਰੀ ਬਾਣੀ ਦਾ ਮਾਣ ਹੋਇਆ। ਇਹ ਮੇਰੀ ਵਡਿਆਈ ਨਹੀਂ, ਤੇਰੀ ਬਾਣੀ ਦੀ, ਤੇਰੀ ਵਡਿਆਈ ਹੋਈ, ਤੇਰਾ ਸਨਮਾਨ ਹੋਇਆ। ਕਹਿੰਦੇ ਸਾਰੀ ਰਾਤ ਸੇਵਾ ਕਰਕੇ ਜੋ ਸੰਗਤਾਂ ਨੇ ਮਾਣ ਦਿੱਤਾ ਸੀ ਉਹ ਮੈਂ ਗੁਰੂ ਰਾਮਦਾਸ ਤੱਕ ਪਹੁੰਚਾਤਾ ਹੈ ਕਿ ਧੰਨ ਗੁਰੂ ਰਾਮਦਾਸ ਹੁਣ ਮਾਣ ਦੇਣ ਵਾਲੇ ਜਾਣਨ ਤੇ ਤੁਸੀਂ ਆਪ ਜਾਣੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਮੈਂ ਹੁਣ ਹੌਲਾ ਫੁੱਲ ਵਰਗਾ ਹੋ ਗਿਆ, ਹੌਲਾ ਫੁੱਲ ਵਰਗਾ। ਇਹ ਮੇਰੀ ਬੇਨਤੀ ਹੈ, ਬੇਨਤੀ ਇਦਾਂ ਵਡਿਆਈ ਦੇ ਦਿਆ ਕਰੋ, ਦੇ ਦਿਆ ਕਰੋ। ਫਿਰ ਵੇਖਿਓ ਕਿਵੇਂ ਗੁਰੂ ਰਾਮਦਾਸ ਹੋਰ ਤੁਹਾਨੂੰ ਅੱਗੇ ਵਧਾਉਣਗੇ। ਕੋਈ ਦੁਨੀਆ ਦੀ ਤਾਕਤ ਤੁਹਾਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦੀ। ਜਿੰਨੇ ਤੁਹਾਨੂੰ ਡੇਗਣ ਵਾਲੇ ਆਉਣਗੇ ਨਾ, ਟੋਏ ਪੱਟਣਗੇ ਤੁਹਾਡੇ ਲਈ, ਇਹਨੂੰ ਤੇ ਸੁੱਟ ਹੀ ਦੇਣਾ। ਮੈਂ 5 ਟੋਏ ਪੱਟਤੇ, ਇਹ ਏਡੀ ਵੱਡੀ ਛਾਲ ਤੇ ਮਾਰ ਨਹੀਂ ਸਕਦਾ, ਏਡੀ ਵੱਡੀ ਛਾਲ ਤੇ ਮਾਰ ਨਹੀਂ ਸਕਦਾ। 5 ਟੋਏ ਪੱਟਤੇ ਨੇ, 10 ਟੋਏ ਪੱਟਤੇ, ਇਹਨੂੰ ਤੇ ਚਾਰੇ ਪਾਸਿਓਂ ਘੇਰਾ ਪਾਤਾ, ਇਹਨੇ ਤਾਂ ਹੁਣ ਡਿੱਗਣਾ ਹੀ ਡਿੱਗਣਾ ਹੈ। ਤੇ ਉਸ ਵੇਲੇ ਵੀ ਜੇ ਪਿਆਰਿਓ ਤੁਹਾਡੇ ਕੋਲ ਗੁਰ ਪ੍ਰਸਾਦ ਹੋਏਗਾ ਨਾ, ਗੁਰੂ ਰਾਮਦਾਸ ਮੋਢੇ ਤੋਂ ਫੜਨਗੇ, ਬਾਹੋਂ ਫੜਨਗੇ, 5 ਟੋਇਆਂ ਤੋਂ ਤੁਹਾਨੂੰ ਪਾਰ ਲੰਘਾ ਦੇਣਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿਹੜੀ ਚੀਜ਼ ਕਦੀ ਸੋਚੀ ਵੀ ਨਹੀਂ ਨਾ ਹੋਏਗੀ, ਉਹ ਵੀ ਤੁਹਾਡੇ ਨਾਲ ਹੋ ਜਾਏਗੀ, ਉਹ ਵੀ ਵਰਤੇਗੀ। ਗੁਰ ਪ੍ਰਸਾਦ ਵਿੱਚ ਐਡੀ ਤਾਕਤ ਹੈ। ਗੁਰੂ ਕਿਰਪਾ ਕਰੇ। ਇਹ ਦੂਜਾ ਬਚਨ ਬਾਬਾ ਬੁੱਢਾ ਸਾਹਿਬ ਜੀ ਦਾ। ਸਿੱਖ ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚੇ, ਜਿਸ ਗੁਣ ਦੇ ਪੱਖੋਂ ਵੀ ਗਾਂਹ ਵੱਧ ਜਾਵੇ, ਪਰ ਜੀਵਨ ਵਿੱਚ ਗੁਰ ਪ੍ਰਸਾਦ ਨਾ ਭੁੱਲੇ। ਗੁਰੂ ਮਿਹਰ ਕਰੇ। ਹੁਣ ਕੀਰਤਨ ਦੀ ਮੈਂ ਸਮਾਪਤੀ ਕਰ ਰਿਹਾ। ਆਨੰਦ ਸਾਹਿਬ ਦਾ ਪਾਠ ਕਰਨਾ ਹੈ। ਭੁੱਲ ਚੁੱਕ ਦੀ ਤੁਸੀਂ ਖਿਮਾ ਕਰਿਓ। ਕੀਰਤਨ
ਕਰਨ ਵਕਤ ਜੋ ਜੋ ਤੁਸੀਂ ਸੇਵਾਵਾਂ ਦਿੱਤੀਆਂ ਜਾਂ ਦਿੰਦੇ ਹੋ ਮਾਇਆ, ਤੁਹਾਨੂੰ ਸਭ ਨੂੰ ਪਤਾ ਹੈ। ਮੇਰੇ ਇੰਨਾ ਕਹਿਣ ਦੀ ਲੋੜ ਨਹੀਂ, ਪਰ ਕਈ ਪ੍ਰੇਮੀ ਨਵੇਂ ਹੁੰਦੇ ਤਾਂ ਮੈਂ ਇਸ਼ਾਰਾ ਜਿਹਾ ਦੇ ਦੇਣਾ। ਇਹ ਤੁਹਾਡੀ ਮਾਇਆ। ਇੱਕ ਤੇ ਹੱਥ ਮਾਰ ਕੇ ਕਹਿਣਾ, ਗੁਰੂ ਦੀ ਕਿਰਪਾ ਨਾਲ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦਾ ਤਰਸ ਹੈ, ਯਤਨ ਇਹੋ ਹੀ ਹੁੰਦਾ, ਇੱਕ ਇੱਕ ਪੈਸਾ ਤੁਹਾਡਾ ਸਹੀ ਟਿਕਾਣੇ ਲਾਈਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਔਰ ਮੇਰੇ ਇਹ ਕਹਿਣ ਦੀ ਇੰਨੀ ਲੋੜ ਨਹੀਂ ਕਿ ਤੁਹਾਡੀ ਮਾਇਆ ਕਿੱਥੇ ਵਰਤੀ ਗਈ, ਤੁਹਾਨੂੰ ਆਪੇ ਪਤਾ ਲੱਗ ਜਾਂਦਾ ਜਦੋਂ ਤੁਹਾਡੇ ਰੁਕੇ ਕੰਮ ਚੱਲਣ ਲੱਗ ਪੈਂਦੇ ਨੇ। ਰੁਕੇ ਕੰਮ, ਯਾਰ ਇਹ ਕੰਮ ਬਣਦਾ ਨਹੀਂ, ਅਚਾਨਕ ਕਿਵੇਂ ਬਣ ਗਿਆ ਪਤਾ ਲੱਗ ਜਾਂਦਾ। ਸੇਵਾ 'ਚ ਹਿੱਸਾ ਪਾਇਆ ਤੇ ਗੁਰੂ ਨੇ ਬਿਧ ਬਣਾਤੀ ਹੈ, ਬਿਧ। ਇਹ ਤੁਹਾਡੀ ਮਾਇਆ ਨਾਲ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, CBSE ਸਕੂਲ, ਗੁਰਮਤ ਦੀ ਵੀ ਔਰ ਦੁਨਿਆਵੀ ਪੜ੍ਹਾਈ ਵੀ, ਬਿਲਕੁਲ ਨੋਰਮਲ ਜੀਆਂ ਫੀਸਾਂ ਦੇ ਉੱਤੇ। ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, 20 ਰੁਪਏ ਦੀ ਪਰਚੀ ਇੰਡੀਆ ਮੁਤਾਬਕ, 2 ਦਿਨ ਦੀ ਦਵਾਈ ਫ੍ਰੀ, ਤੇ ਬਾਕੀ ਜਿੰਨੇ ਇਲਾਜ ਨੇ ਲਾਗਤ ਮੁੱਲ ਨਾਲ ਹੁੰਦੇ, ਕਿਸੇ ਵਿੱਚ ਕੋਈ ਬਿਜ਼ਨਸ ਨਹੀਂ ਰੱਖਿਆ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ। ਨਾਲ ਪਿਆਰਿਓ, ਜੋ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਰਾਸ਼ਨ ਦੇਣ ਦੀ ਸੇਵਾ। ਇਸ ਤੋਂ ਇਲਾਵਾ ਗੁਰੂ ਰਾਮਦਾਸ ਜੀ ਦਾ ਤਰਸ ਹੈ, ਬਾਬਾ ਦੀਪ ਸਿੰਘ ਜੀ ਦਾ ਤਰਸ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 3 ਸਾਲਾਂ ਦਾ ਗੁਰਮਤਿ ਦਾ ਕੋਰਸ। ਇਹ ਸਾਰੀ ਮਾਇਆ, ਜਿੱਥੇ ਇਹਨਾਂ ਕਾਰਜਾਂ ਲਈ ਉੱਥੇ ਜੀ ਦੇ ਆ ਪ੍ਰਮਾਣ ਪਾਰਕ ਬਣ ਰਿਹਾ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਵੱਡਾ ਗੁਰੂ ਘਰ ਬਣ ਰਿਹਾ, ਦੀਵਾਨ ਹਾਲ ਬਣ ਰਿਹਾ, ਤੇ ਵੱਡੀ ਸਰਾਂ। ਨੀਹਾਂ ਤੋਂ ਅਸੀਂ ਬਾਹਰ ਨਿਕਲਣਾ ਸ਼ੁਰੂ ਹੋ ਗਏ ਹਾਂ ਸਰਾਂ ਦੇ ਵਿੱਚ, ਤੇ ਕਰੋੜਾਂ ਦਾ ਇਹ ਪ੍ਰੋਜੈਕਟ ਹੈ ਗੁਰੂ ਜੀ ਦੀ ਕਿਰਪਾ ਦੇ ਨਾਲ। ਤੇ ਉਹ ਮੇਰੀ ਕੋਈ ਪਰਸਨਲ ਜਗ੍ਹਾ ਨਹੀਂ ਬਣ ਰਹੀ, ਸੰਗਤ ਦੀ ਜਗ੍ਹਾ ਬਣ ਰਹੀ ਕਿ ਜਦੋਂ ਤੁਸੀਂ ਬਾਹਰੋਂ ਆਓ 15-20 ਦਿਨ ਪਹਿਲੇ ਸਾਨੂੰ ਦੱਸੋ, ਅਸੀਂ ਆ ਰਹੇ। ਗੱਡੀਆਂ ਲੈਣ ਵੀ ਆ ਜਾਇਆ ਕਰਨਗੀਆਂ ਏਅਰਪੋਰਟ ਤੇ, ਬਾਅਦ ਚੋਂ ਛੱਡਣ ਵੀ, ਦਰਬਾਰ ਸਾਹਿਬ ਲੈ ਵੀ ਜਾਇਆ ਕਰਨਗੀਆਂ, ਵਾਪਸੀ ਛੱਡ ਵੀ ਦਿਆ ਕਰਨਗੀਆਂ। ਇਹ ਸਰਾਂ ਰਾਮ ਤੀਰਥ ਰੋਡ ਤੇ ਬਣਾ ਰਹੇ ਹਾਂ। ਤੇ ਕਈ ਵਾਰੀ ਸੰਗਤਾਂ ਸੋਚਦੀਆਂ ਦਸਵੰਧ ਕਿੱਥੇ ਲਾਈਏ, ਤੇ ਕਈ ਵਾਰੀ ਅਸੀਂ ਉਹ ਸੰਸਥਾਵਾਂ 'ਚ ਦਸਵੰਧ ਦੇਣੇ ਜਿੱਥੇ ਅੱਗੇ ਬੜਾ ਕੁਝ ਪਿਆ, ਉੱਥੇ ਦੇਣ ਦਾ ਐਡਾ ਲਾਭ ਨਹੀਂ ਹੁੰਦਾ। ਆ ਕੇ ਕਦੀ ਵੇਖੋ ਆਪਣੀਆਂ ਅੱਖਾਂ ਨਾਲ, ਕਿਸੇ ਨੂੰ ਭੇਜ ਦਿਓ, ਕੱਲ ਭੇਜ ਦਿਓ ਅੰਮ੍ਰਿਤਸਰ, ਕਿਸੇ ਨੂੰ ਭੇਜ ਦਿਓ, ਆਪਣੀਆਂ ਅੱਖਾਂ ਨਾਲ ਵੇਖੇ ਕਿ ਤੁਹਾਡੀ ਮਾਇਆ ਕਿੱਥੇ ਜਾਂਦੀ, ਫਿਰ ਕਰਿਓ ਸੇਵਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਸਵੇਰੇ ਰਾਮਦਾਸ ਜੀ। ਇੰਡੀਆ ਮੁਤਾਬਕ 8 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਕਿਸੇ ਵੀ ਦਿਨ ਤੁਸੀਂ ਭੇਜ ਦਿਓ ਕਿਸੇ ਵੀ ਪ੍ਰੇਮੀ ਨੂੰ ਕਿ ਆਪਣੀਆਂ ਅੱਖਾਂ ਨਾਲ ਵੇਖੋ ਕਿ ਭਾਈ ਸਾਹਿਬ ਜੋ ਕਹਿ ਰਹੇ ਹੈ ਵੀ ਹੈ ਕਿ ਨਹੀਂ, ਤੇ ਫਿਰ ਯਕੀਨ ਤੁਹਾਨੂੰ ਜਲਦੀ ਹੋਏਗਾ। ਬਾਕੀ PTC ਸਿਮਰਨ ਦੇ ਰਾਹੀਂ 3 ਤੋਂ 4 ਦੁਪਹਿਰੀ ਇੰਡੀਆ ਮੁਤਾਬਕ, ਰਾਤੀ 10 ਤੋਂ 11 ਬਹੁਤ ਪਰਿਵਾਰ ਜੁੜੇ ਨੇ, ਬਹੁਤ ਸੰਗਤਾਂ ਜੁੜੀਆਂ, ਔਰ ਬਹੁਤ ਸੰਗਤਾਂ ਜਾਂਦੀਆਂ ਨੇ, ਉਹ ਵੇਖ ਕੇ ਆਉਂਦੀਆਂ ਨੇ, ਫਿਰ ਹੋਰ ਤਸੱਲੀ ਹੁੰਦੀ ਹੈ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ, ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ, ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ,
ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ,
ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।